बिस्मिल्लाह दी बे दा वेख नुकता वाह इस नुकतेओं सारा जहां बनया। वाह अर रहमान दी जात तो फैज पाके ए मकां की ला मकां बनया। वाह निरहीम दा होया अलिफ जाहिर नबी पाक आए मुसलमान बनया। वाह हुन वाह पढ़ दीवाने आ बिस्मिल्लाह रब तेरा निगहबान बनया। ਜਦੋਂ ਪਾਕਿਸਤਾਨ ਦਾ ਸਿਲਵਰ ਹੋਇਆ 2008 ਵਿੱਚ ਤੇ ਫੈਡਰੇਸ਼ਨ ਨੇ ਮੈਨੂੰ ਨੰਦੇੜ ਇੰਡੀਆ ਉੱਥੇ ਜਿਹੜਾ ਇੰਟਰਨੈਸ਼ਨਲ ਟੂਰਨਾਮੈਂਟ ਸੀ ਉਹ 'ਚ ਮੈਂ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ। 2011 ਚਾਈਨਾ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ। ਮੈਂ ਆਈਕॉम ਕੀਤਾ ਮੈਟ੍ਰਿਕ ਤੋਂ ਬਾਅਦ, ਫਿਰ ਮੈਂ ਬੀਕਾਮ ਕੀਤਾ ਪੰਜਾਬ ਯੂਨੀਵਰਸਿਟੀ ਤੋਂ। ਉਸ ਤੋਂ ਬਾਅਦ ਮੈਂ ਐਮਬੀਏ ਕੀਤਾ, ਮਾਸ਼ਾਅੱਲਾ। ਫਿਰ ਮੈਂ ਐਮਫਿਲ ਇਨ ਫਾਈਨੈਂਸ ਕੀਤਾ, ਫਿਰ ਮੈਂ ਐਮਐਸਸੀ ਸਪੋਰਟਸ ਸਾਇੰਸਿਸ ਕੀਤੀ। ਇਹ ਜਿਹੜੀ ਮੇਰੀ ਕੁਆਲੀਫਿਕੇਸ਼ਨ ਹੈ ਸਾਰੀ ਬਿਲਕੁਲ ਫ੍ਰੀ ਸੀ। ਵਾਹ ਵਾਹ। ਕਿਉਂਕਿ ਮੈਂ ਯੂਨੀਵਰਸਿਟੀ ਵਾਲੋਂ ਕੰਪੀਟੀਸ਼ਨ ਖੇਡਣਾ ਸਾਂ, ਕੁਸ਼ਤੀ ਖੇਡਣਾ ਸਾਂ ਤੇ ਉਹ ਕੁਸ਼ਤੀ ਦੇ ਬੇਸ ਤੇ ਮੈਂ ਨੈਸ਼ਨਲ ਲੈਵਲ ਤੇ ਵੀ ਜਿੱਤਣਾ ਸਾਂ। ਫਿਰ ਜਿਹੜੇ ਯੂਨੀਵਰਸਿਟੀ ਦੇ ਮੁਕਾਬਲੇ ਹੁੰਦੇ ਸੀ ਉਹ ਵੀ ਜਿੱਤ ਕੇ ਯੂਨੀਵਰਸਿਟੀ ਨੂੰ ਦਿੰਨਾ ਸਾਂ। 18 ਲੱਖ ਰੁਪਏ ਦੀ ਐਮਬੀਏ ਦੀ ਡਿਗਰੀ ਹੈ, 10 ਤੋਂ 12 ਲੱਖ ਦਾ ਬੀਕਾਮ ਹੈ, ਕੋਈ 3-4 ਲੱਖ ਦਾ ਆਈਕॉम ਵੀ ਹੈ। ਤੇ ਮੈਂ ਤੇ ਮੇਰੇ ਵਾਲਿदैन ਨੇ ਕਦੀ ਵੀ ਫਨੇ ਪਹਿਲਵਾਨ ਨੂੰ ਸ਼ਰਫ ਹਾਸਿਲ ਹੈ ਕਿ ਮੈਂ ਫ੍ਰੀ ਪੜਿਆ ਮੈਂ ਤਗੜੀਆਂ ਯੂਨੀਵਰਸਿਟੀਆਂ ਦੇ ਵਿੱਚ। ਸਜਾਦ ਵਾਨ ਸਾਹਿਬ ਜਿਹੜੇ ਤੁਹਾਨੂੰ ਕਹਿ ਰਹੇ ਸੀ ਨੇ ਕਦੀ ਨਹੀਂ ਭੁੱਲੇ, ਉਹਨਾਂ ਦਾ ਇੱਕ ਵੱਡਾ ਭਰਾ ਹੈ ਹਾਫਿਜ਼ ਸਰਾਰ, ਮੇਰੀ ਉਹਦੇ ਨਾਲ ਕੁਸ਼ਤੀ ਹੋਈ। ਵੱਡੇ ਮਾਲੂ ਨਾਲ ਕੁਸ਼ਤੀ ਹੋਈ, ਨੂਰੀ ਨਾਲ ਕੁਸ਼ਤੀ ਹੋਈ, ਪੇਜੇ ਕੰਨ ਵਾਲਾ ਨਾਲ ਕੁਸ਼ਤੀ ਹੋਈ, ਖਬੂਸ਼ ਦਰੀਏ ਨਾਲ ਕੁਸ਼ਤੀ ਹੋਈ। ਯਾਨੀ ਮੈਂ ਉਹ ਨਾਂ ਦੱਸ ਰਿਹਾ ਜਿਹੜੇ ਬੰਦੇ ਜੇ ਜਿਉਂਦੇ ਨੇ, ਜਿਹਨੇ ਮੇਰੇ ਨਾਲ ਘੁਲੇ ਨੇ ਤੇ ਉਹ ਲੋਕ ਵੀ ਅੱਲਾ ਉਹਨਾਂ ਨੂੰ ਸਿਹਤ ਤੰਦਰੁਸਤੀ ਦੇ ਜਿਉਂਦੇ ਨੇ ਜਿਨ੍ਹਾਂ ਮੈਨੂੰ ਘੁਲਦਿਆਂ ਵੇਖਿਆ। ਵਾਹ ਵਾਹ ਵਾਹ। ਪਾਕਿਸਤਾਨ ਕੁਸ਼ਤੀ ਦੇ ਵਿੱਚ ਉਦੋਂ ਮੈਂ ਪਹਿਲਾ ਬੰਦਾ ਸਾਂ ਜਿਹਦੀ ਸਿਲੈਕਸ਼ਨ ਜਿਹੜੀ ਇਹਨਾਂ ਆਈਓਸੀ ਨੇ ਕੀਤੀ। ਉਹਦੇ ਵਿੱਚ ਨਾ ਤੇ ਪਾਕਿਸਤਾਨ ਰੈਸਲਿੰਗ ਫੈਡਰੇਸ਼ਨ ਨੇ ਮੇਰੀ ਸਿਲੈਕਸ਼ਨ ਕੀਤੀ ਤੇ ਨਾ ਪਾਕਿਸਤਾਨ ਗਵਰਨਮੈਂਟ ਦਾ 1 ਰੁਪਿਆ ਹੀ ਲੱਗਾ ਮੇਰੇ ਤੇ। 65 ਮੁਲਕਾਂ ਵਿੱਚੋਂ 5 ਬੰਦੇ ਗੋਲਡ ਮੈਡਲ ਆਏ। ਅੱਲਾ ਨੇ ਇੰਨੀ ਰਹਿਮਤ ਕੀਤੀ ਕਿ ਪੂਰੀ ਦੁਨੀਆ 'ਚ ਜਿਹੜੇ ਪਹਿਲੇ 5 ਸੀ ਮੈਂ ਉਹਨਾਂ 5 'ਚ ਸ਼ਾਮਲ ਸਾਂ। ਮੈਂ ਦੁਬਾਰਾ ਜਾਣਾ ਉੱਥੇ ਸਵਿਟਜ਼ਰਲੈਂਡ ਜਾ ਕੇ ਮੈਂ ਉਹ ਜਿਹੜਾ ਟੈਸਟ ਉਹ ਪਾਸ ਕਰਨਾ ਵਾ, ਪਾਸ ਨਹੀਂ ਕਰਦਾ। ਮੇਰੀ ਬੇਟੀ ਜਿਹੜੀ ਸੀ 98% ਸੀ, ਯਾਨੀ 100 ਚੋਂ ਮੈਂ 98 ਨੰਬਰ ਲਏ ਨੇ। ਸਾਰਾ ਖਰਚਾ ਜਿੰਨਾ ਵੀ ਹੈ ਗਵਰਨਮੈਂਟ ਆਫ ਪਾਕਿਸਤਾਨ ਨਹੀਂ ਕਰ ਰਹੀ ਹੈ, ਇੰਟਰਨੈਸ਼ਨਲ ਫੈਡਰੇਸ਼ਨ ਕਰ ਰਹੀ ਹੈ ਫਿਲਹਾਲ। ਜਿਹੜੇ ਮੇਰੇ ਭਰਾ ਮੇਰੇ ਤੇ ਇਹ ਇਲਜ਼ਾਮ ਲਾਉਂਦੇ ਨੇ ਕਿ ਜਨਾਬ ਇਹਨੂੰ ਕੁਸ਼ਤੀ ਦੀ ਬਿਲਕੁਲ ਇਹ ਤੇ ਅਲੀ ਬੇ ਨਹੀਂ ਜਾਣਦਾ, ਇਹ ਤੇ ਕਦੀ ਘੁਲਿਆ ਹੀ ਨਹੀਂ, ਉਹਨਾਂ ਨੂੰ ਚਾਹੀਦਾ ਹੈ ਕਿ ਯੂਨਾਈਟਿਡ ਵਰਲਡ ਦੇ ਖਿਲਾਫ ਇੱਕ ਇੰਟਰਨੈਸ਼ਨਲ ਕੋਰਟ ਹੈ ਸਵਿਟਜ਼ਰਲੈਂਡ, ਉਹ ਤੇ ਕੇਸ ਕਰਨ ਕਿ ਜਨਾਬ ਉਹ ਬੰਦਾ ਜਿਹਨੂੰ ਅਸੀਂ ਨਹੀਂ ਮੰਨਣ ਡੇ, ਤੁਸੀਂ ਉਹਨੂੰ ਦੁਨੀਆ ਦੇ ਕੋਚਾਂ ਦਾ ਲੈਕਚਰਰ ਲਾਤਾ। 2023 ਲੈ ਕੇ ਨਾ 23 ਤੋਂ 25 ਤੱਕ ਮੈਂ 50 ਤੋਂ ਜ਼ਿਆਦਾ ਕੋਰਸ ਪਾਕਿਸਤਾਨ 'ਚ ਕਰਵਾ ਚੁੱਕੇ ਹਾਂ, ਅਵੇਅਰਨੈਸ ਕੋਰਸ। ਵਾਹ ਵਾਹ। ਤਾਂ ਕਿ ਜਿਹੜੇ ਪਾਕਿਸਤਾਨ ਦੇ ਵਿੱਚ ਐਜੂਕੇਸ਼ਨ ਲੈਵਲ ਹੈ ਪਹਿਲਵਾਨਾਂ ਦਾ ਉਹ ਨਿਖਰ ਕੇ ਸਾਹਮਣੇ ਆਵੇ, ਸਾਡੇ ਕੋਚਾਂ ਨੂੰ ਪਤਾ ਚੱਲ ਜਾਵੇ ਕਿ ਇੰਟਰਨੈਸ਼ਨਲ ਲੈਵਲ ਤੇ ਕੀ ਬੈਂਚਮਾਰਕ ਹੈਗਾ। ਅਗਰ ਇੱਕ ਵਰਲਡ ਚੈਂਪੀਅਨ ਓਲੰਪੀਅਨ ਹੈ ਉਹਦਾ ਟ੍ਰੇਨਿੰਗ ਪੈਟਰਨਸ ਕੀ ਹੈ, ਉਹਦੀ ਡਾਈਟ ਰਿਕੁਆਇਰਮੈਂਟਸ ਕੀ ਹੈ। ਦੇਖੋ ਸਪੋਰਟਸ ਇੱਕ ਸਾਇੰਸ ਹੈ, ਤੁਸੀਂ ਸਾਇੰਟੀਫਿਕਲੀ ਅਗਰ ਕਿਸੇ ਪਲੇਅਰ ਨੂੰ ਤਿਆਰ ਕਰੋਗੇ ਤਾਂ ਉੱਥੇ ਜਾ ਕੇ ਪਰਫਾਰਮ ਕਰੇਗਾ। ਵਰਨਾ ਇੰਟਰਨੈਸ਼ਨਲ ਲੈਵਲ ਤੇ ਜਿਨ੍ਹਾਂ ਲੋਕਾਂ ਨੇ ਮਿਲੀਅਨਸ ਬਿਲੀਅਨਸ ਟ੍ਰਿਲੀਅਨਸ ਡਾਲਰ ਲਾਏ ਨੇ, ਤੁਸੀਂ ਇੱਥੇ ਬਹਿ ਕੇ ਅੱਜ ਤੋਂ 20 ਸਾਲ ਪੁਰਾਣਾ 30 ਸਾਲ ਪੁਰਾਣਾ ਉਹੀ ਬੈਂਚਮਾਰਕ ਰੱਖੋਗੇ ਤੇ ਕਾਮਯਾਬ ਨਹੀਂ ਹੋਗੇ। ਸਤਿ ਸ਼੍ਰੀ ਅਕਾਲ ਜੀ, ਅਸਲਾਮ ਵਾਲੇਕਮ। ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ। ਕਹਿੰਦੇ ਜੀ ਕਿ ਦੁਨੀਆ ਇੱਕ ਮੇਲਾ ਹੈ, ਪਰ ਸੱਚ ਮੰਨਿਓ ਇਸ ਮੇਲੇ ਦੇ ਵਿੱਚ ਰੌਣਕ ਪੰਜਾਬੀਆਂ ਦੀ ਹੈ। ਇਸ ਮੇਲੇ 'ਚ ਪੰਜਾਬੀ ਨੇ ਤੇ ਰੌਣਕ ਮੇਲਾ ਬਣਿਆ ਜੀ। ਸੋ ਚੜ੍ਹਦੇ ਲਹਿੰਦੇ ਪੰਜਾਬ ਵਾਲਿਆਂ ਲਈ ਇੱਕ ਬੜੀ ਵੱਡੀ ਖੁਸ਼ਖਬਰੀ, ਡਾਕਟਰ ਜਾਵੇਦ ਅਕਰਮ ਸਾਹਿਬ ਪਾਕਿਸਤਾਨ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਆਲਮ ਬਰਦਾਰ, ਉਹਨਾਂ ਨੇ ਇੱਕ ਬੜਾ ਵੱਡਾ ਉਪਰਾਲਾ ਕੀਤਾ ਕਿ ਸਾਡੀ ਪੰਜਾਬੀ ਮਾਂ ਬੋਲੀ ਦੀ ਮਿਠਾਸ ਮਾਣਨ ਵਾਲਿਆਂ ਵਾਸਤੇ ਇੱਕ ਸਪੈਸ਼ਲ YouTube ਚੈਨਲ ਉਹਨਾਂ ਨੇ ਬਣਾਇਆ ਜੀ, ਜਿਹਦਾ ਨਾਮ ਹੈ ਮੇਲਾ ਨਿਊਜ਼। ਸੋ ਮੇਲਾ ਨਿਊਜ਼ ਦੇ ਉੱਤੇ ਤੁਸੀਂ ਇੱਧਰਲੇ ਔਰ ਉੱਧਰਲੇ ਪੰਜਾਬ ਦੀਆਂ ਸਾਡੀਆਂ ਪੰਜਾਬੀ ਸੱਭਿਆਚਾਰ ਦੀਆਂ ਗਤੀਵਿਧੀਆਂ ਬਾਰੇ ਜਾਣਦੇ ਰਹੋਗੇ, ਸਾਰੀ ਹਲਚਲ ਬਾਰੇ ਜਾਣੋਗੇ, ਔਰ ਸਪੈਸ਼ਲੀ ਸੂਫੀਆਨਾ ਕਲਾਮ ਇੱਧਰਲੇ ਉੱਧਰਲੇ ਇਹ ਜਿਹੜੇ ਤੁਹਾਨੂੰ ਇਸ ਚੈਨਲ ਦੇ ਉੱਤੇ ਦੇਖਣ ਸੁਣਨ ਨੂੰ ਮਿਲਣਗੇ। ਸੋ ਇਸ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਔਰ ਡਾਕਟਰ ਜਾਵੇਦ ਅਕਰਮ ਸਾਹਿਬ ਨੂੰ ਪੂਰਾ ਹੁਲਾਰਾ ਦਿਓ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ। ਆਮੀਨ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ
ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਡਾਢੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਤੁਹਾਡੇ ਕਾਇੰਡ ਨੋਟਿਸ ਦੇ ਵਿੱਚ ਭਈ ਦੇਸੀ ਕੁਸ਼ਤੀ, ਅਖਾੜੇ ਦੀ ਕੁਸ਼ਤੀ ਸਾਡੇ ਬਰੇ ਸਗੀਰ ਦਾ ਇੱਕ ਲੋਕ ਖੇਡ ਹੈ, ਸਾਡੇ ਦੇਸ਼ ਪੰਜਾਬ ਦਾ। ਅਸੀਂ ਕੁਝ ਅਰਸੇ ਤੋਂ ਆਪਣੇ ਪੂਰੇ ਪਾਕਿਸਤਾਨ ਦੇ ਜਿਹੜੇ ਸਾਡੇ ਦੇਸੀ ਕੁਸ਼ਤੀ ਲੜਨ ਵਾਲੇ ਸ਼ਾਹਜ਼ੋਰ ਨੇ, ਸਾਡੇ ਪਹਿਲਵਾਨ ਨੇ, ਉਹਨਾਂ ਦੇ ਕੁਝ ਤਹਫੁਜ਼ਾਤ, ਕੁਝ ਇਲਜ਼ਾਮਾਤ ਨੇ ਜਿਹੜੇ ਪਾਕਿਸਤਾਨ ਰੈਸਲਿੰਗ ਫੈਡਰੇਸ਼ਨ ਦੇ ਉੱਤੇ, ਉਹ ਅਸੀਂ ਆਪਣੇ ਪਹਿਲਵਾਨਾਂ ਦੀ ਤਰਜਮਾਨੀ ਕਰਦਿਆਂ ਹੋਇਆਂ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰ ਰਹੇ ਹਾਂ ਤੇ ਆਪਣੇ ਹੁਕਾਮ ਤੱਕ ਵੀ ਪਹੁੰਚਾ ਰਹੇ ਹਾਂ। ਅੱਜ ਪਿਆਰਿਓ, ਅਸਾਂ ਆਪਣੇ ਪਾਕਿਸਤਾਨ ਰੈਸਲਿੰਗ ਫੈਡਰੇਸ਼ਨ ਦੇ ਜਿਹੜੇ ਕੋਚ ਨੇ, ਜਿਹੜੇ ਕਿ ਨਾ ਸਿਰਫ ਸਾਡੇ ਪਾਕਿਸਤਾਨ ਦੀ ਰੈਸਲਿੰਗ ਫੈਡਰੇਸ਼ਨ ਦੇ ਕੋਚ ਨੇ, ਬਲਕਿ ਆਲਮੀ ਮਿਆਰ ਦੇ ਇੰਟਰਨੈਸ਼ਨਲ ਕੋਚ ਵੀ ਨੇ, ਔਰ ਸਾਡੇ ਨੋਟਿਸ ਵਿੱਚ ਇਹ ਵੀ ਆਇਆ ਹੈ ਕਿ ਉਹ ਮੁਖਤਲਿਫ ਮਮਾਲਕ ਦੇ ਕੋਚਾਂ ਨੂੰ ਜਾ ਕੇ ਤਰਬੀਅਤ ਵੀ ਦਿੰਦੇ ਨੇ, ਬੈਰੂਨ ਮੁਲਕ ਜਾ ਕੇ। ਨਾਮੇ ਨਾਮੀ ਇਸਮੇ ਗਿਰਾਮੀ ਹੈ ਉਹਨਾਂ ਦਾ ਫਰੀਦ ਅਲੀ, ਔਰ ਇਸੇ ਤਰ੍ਹਾਂ ਹੀ ਸਾਡੀ ਪਾਕਿਸਤਾਨ ਰੈਸਲਿੰਗ ਫੈਡਰੇਸ਼ਨ ਦੇ ਜਿਹੜੇ ਜਨਰਲ ਸੈਕਟਰੀ ਨੇ, ਉਹ ਵੀ ਬੜੇ ਹੀ ਮਾਨਯੋਗ ਪਹਿਲਵਾਨ ਨੇ ਪਾਕਿਸਤਾਨ ਦੇ ਵਾਸਤੇ। ਉਹਨਾਂ ਨੇ 골ਡ ਮੈਡਲਸ ਔਰ ਦੀਗਰ ਇਜ਼ਾਜ਼ਾਤ ਉਹ ਇਨਾਮਾਤ ਦਾ ਪੂਰਾ ਇੱਕ ਲੰਮਾ ਚੌੜਾ ਉਹਨਾਂ ਦੀ ਤਾਦਾਦ ਹੈ ਵਿਨਿੰਗ ਦੀ, ਬਹੁਤ ਜ਼ਿਆਦਾ ਇਨਾਮਾਤ ਉਹਨਾਂ ਜਿੱਤੇ, ਸਾਡੇ ਪਾਕਿਸਤਾਨ ਦੀ ਇੱਜ਼ਤ ਸ਼ਾਨ ਵਧਾਈ। ਜਨਰਲ ਸੈਕਟਰੀ ਨੇ ਉਹਨਾਂ ਦਾ ਇਸਮੇ ਗਿਰਾਮੀ ਹੈ ਇਨਾਮ ਪਹਿਲਵਾਨ। ਅੱਜ ਅਸੀਂ ਇਹਨਾਂ ਦੋਵਾਂ ਫੈਡਰੇਸ਼ਨ ਦੇ ਅਹੁਦੇਦਾਰਾਂ ਨੂੰ ਆਪਣੇ ਸਟੂਡੀਓਜ਼ ਦੇ ਵਿੱਚ ਮਦਊ ਕੀਤਾ ਤੇ ਉਹਨਾਂ ਸ਼ਫਕਤ ਕੀਤੀ, ਸਾਡੀ ਇੱਜ਼ਤ ਅਫਜ਼ਾਈ ਕਰਦਿਆਂ ਹੋਇਆਂ ਦੋਵੇਂ ਸਾਡੇ ਮੇਲਾ ਟੀਵੀ ਦੇ ਸਟੂਡੀਓਜ਼ ਦੇ ਵਿੱਚ ਤਸ਼ਰੀਫ ਲਿਆਏ ਹੋਏ ਨੇ। ਆਓ ਤੁਹਾਨੂੰ ਉਹਨਾਂ ਦੇ ਨਾਲ ਮਿਲਵਾਈਏ। ਸਾਡੇ ਪਾਕਿਸਤਾਨ ਦੇ ਜਿਹੜੇ ਪਹਿਲਵਾਨ, ਜਿਨ੍ਹਾਂ ਨੂੰ ਕਿ ਫੈਡਰੇਸ਼ਨ ਦੇ ਉੱਤੇ ਤਹਫੁਜ਼ਾਤ ਨੇ, ਜਿਹੜੇ ਆਖਦੇ ਨੇ ਕਿ ਪਾਕਿਸਤਾਨ ਰੈਸਲਿੰਗ ਫੈਡਰੇਸ਼ਨ ਦੇਸੀ ਕੁਸ਼ਤੀ ਦੀ ਕਾਤਲ ਹੈ, ਦੇਸੀ ਕੁਸ਼ਤੀ ਵਾਸਤੇ ਕੁਛ ਨਹੀਂ ਵੀ ਕਰਦੀ, ਉਹਨਾਂ ਦੇ ਸਾਰੇ ਤਹਫੁਜ਼ਾਤ ਤੇ ਇਲਜ਼ਾਮਾਤ ਦੇ ਜਵਾਬਾਤ ਆਪਣੇ ਇਹਨਾਂ ਮੁਅੱਜ਼ਜ਼ ਅਹੁਦੇਦਾਰਾਂ ਦੇ ਕੋਲੋਂ ਲਈਏ ਤੇ ਇਹਨਾਂ ਦਾ ਵਰਜਨ ਜਿਹੜਾ, ਇਹਨਾਂ ਦਾ ਮੌਕਫ ਜਿਹੜਾ, ਉਹ ਵੀ ਤੁਹਾਡੇ ਤਾਈਂ ਪੜਾਈਏ। ਕਿਉਂਕਿ ਸਿਰਫ ਇੱਕ ਤਰਫਾ ਗੱਲ ਕਰਨੀ ਜਿਹੜੀ ਹੈ ਉਹ ਮੁਸਬਤ ਸਹਾਫਤ ਦੇ ਵਿੱਚ ਚੰਗੀ ਨਹੀਂ ਗਿਣੀ ਜਾਂਦੀ। ਦੂਸਰੇ ਬੰਨੇ ਜਿਹੜਾ ਦੂਸਰੀ ਬਾਈ ਬੰਦਾ ਖਲੋਤਾ ਹੁੰਦਾ, ਉਹਦਾ ਵੀ ਤੇ ਵਰਜਨ ਲੈਣਾ ਚਾਹੀਦਾ ਨਾ ਜੀ। ਸਿਰਫ ਇੱਕ ਬੰਦੇ ਤੇ ਇਲਜ਼ਾਮਾਤ ਹੀ ਨਹੀਂ ਲਾਈ ਜਾਣੇ ਚਾਹੀਦੇ, ਉਹਦਾ ਜਵਾਬ ਵੀ ਲੈਣਾ ਚਾਹੀਦਾ। ਇਸ ਲਈ ਅਸਾਂ ਖੁਦ ਇਹਨਾਂ ਦਾ ਤਰਲਾ ਕੀਤਾ ਕਿ ਸਾਡੇ ਕੋਲ ਤੁਸੀਂ ਤਸ਼ਰੀਫ ਲਿਆਓ ਤੇ ਸਾਨੂੰ ਆ ਕੇ ਦੱਸੋ ਕਿ ਸਾਡੇ ਪਹਿਲਵਾਨਾਂ ਦੇ ਜਿਹੜੇ ਤਹਫੁਜ਼ਾਤ ਨੇ ਉਹ ਕਿਸ ਤਰ੍ਹਾਂ ਦੂਰ ਹੋ ਸਕਦੇ ਨੇ। ਆਓ ਤੁਹਾਨੂੰ ਪਹਿਲੇ ਮਿਲਵਾਨੇ ਆ ਸਾਡੇ ਪਾਕਿਸਤਾਨ ਰੈਸਲਿੰਗ ਫੈਡਰੇਸ਼ਨ ਦੇ ਕੋਚ ਜਨਾਬ ਗੁਲਾਮ ਫਰੀਦ ਹੋਰਾਂ ਦੇ ਨਾਲ, ਤੇ ਉਹਨਾਂ ਦੀ ਗੱਲਬਾਤ, ਉਹਨਾਂ ਦਾ ਮੌਕਫ ਤੁਹਾਡੇ ਤਾਈਂ ਪਹੁੰਚਾਉਂਦੇ ਆ। अस्सलाम वालेकुम जनाब। ਵਾਲੇਕੁਮ ਸਲਾਮ ਸਰ। ਫਰੀਦ ਸਾਹਿਬ, ਕੀ ਹਾਲ ਚਾਲ ਜੇ? ਅੱਲਾ ਦੇ ਬੜਾ ਰਹਿਮਤ, ਅੱਲਾ ਦਾ ਸ਼ੁਕਰ ਹੈ ਸਰ। ਤੁਹਾਡੀ ਬੜੀ ਮਿਹਰਬਾਨੀ ਜਨਾਬ, ਸਾਡੀ ਮਿੰਨਤ ਦੇ ਉੱਤੇ ਤੁਸੀਂ ਤਸ਼ਰੀਫ ਲਿਆਏ, ਸਾਡੀ ਬੜੀ ਇੱਜ਼ਤ ਅਫਜ਼ਾਈ ਕੀਤੀ। ਅੱਛਾ ਹਜ਼ੂਰ, ਗੁਜ਼ਾਰਿਸ਼ ਇਹ ਵੇ ਕਿ ਤੁਸੀਂ ਮਾਸ਼ਾਅੱਲਾ ਅੱਲਾ ਪਾਕ ਦੇ ਕਰਮ ਦੇ ਨਾਲ ਸਾਡੇ ਪੂਰੇ ਪਾਕਿਸਤਾਨ ਦੀ ਜਿਹੜੀ ਰੈਸਲਿੰਗ ਫੈਡਰੇਸ਼ਨ ਹੈ ਉਹਦੇ ਕੋਚ ਹੋ, ਤੁਸੀਂ ਕੋਚਿੰਗ ਕਰਦੇ ਹੋ, ਬਲਕਿ ਸਾਨੂੰ ਤੇ ਇਹ ਵੀ ਪਤਾ ਲੱਗਾ ਕਿ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਦੀਗਰ ਮਮਾਲਕ ਦੇ ਜਿਹੜੇ ਰੈਸਲਰਸ ਨੇ ਉਹਨਾਂ ਦੀ ਵੀ ਕੋਚਿੰਗ ਕਰਦੇ ਹੋ, ਉਹਨਾਂ ਨੂੰ ਵੀ ਸਿਖਾ ਕੇ ਆਉਂਦੇ ਹੋ, ਔਰ ਜਿਹੜੇ ਕੋਚ ਨੇ ਕੋਚਾਂ ਨੂੰ ਵੀ ਪੜ੍ਹਾਉਂਦੇ ਹੋ। ਲੇਕਿਨ ਸਾਡੇ ਆਪਣੇ ਮੁਲਕ ਦੇ ਜਿਹੜੇ ਪਹਿਲਵਾਨ ਨੇ, ਸਾਡੇ ਵੱਡੇ ਵੱਡੇ ਭਲਵਾਨ ਆ ਜਿਨ੍ਹਾਂ ਕੋਲ ਕਾਫੀ ਇਜ਼ਾਜ਼ਾਤ ਵੀ ਨੇ, ਨਾਮਵਰ ਲੋਕ ਜਿਹੜੇ ਨੇ, ਉਹਨਾਂ ਨੂੰ ਤੁਹਾਡੇ ਉੱਤੇ ਬਹੁਤ ਜ਼ਿਆਦਾ ਤਹਫੁਜ਼ਾਤ ਨੇ। ਸਿਰਫ ਤੁਹਾਡੇ ਤੇ ਨਹੀਂ, ਮਤਲਬ ਜਿੰਨੇ ਵੀ ਸਾਡੇ ਇਸ ਵੇਲੇ ਪਾਕਿਸਤਾਨ ਰੈਸਲਿੰਗ ਫੈਡਰੇਸ਼ਨ ਦੇ ਮੁਅੱਜ਼ਜ਼ ਮੁਅੱਕਰ ਅਹੁਦੇਦਾਰਾਂ ਨੇ,
ਉਹ ਕਹਿੰਦੇ ਨੇ ਜੀ ਇਹ ਨਾਅਹਿਲ ਨੇ ਜੀ, ਇਹ ਸਹੀ ਤਰੀਕੇ ਨਾਲ ਇਹਨਾਂ ਦਾ ਚੁਣਾਵ ਹੀ ਨਹੀਂ ਕੀਤਾ ਗਿਆ, ਇਹ ਮਤਲਬ ਸਿਫਾਰਸ਼ੀ ਨੇ, ਜਾਂ ਮਤਲਬ ਚੋਰ ਦਰਵਾਜ਼ੇ ਤੋਂ ਆ ਕੇ ਤੇ ਅਹੁਦਿਆਂ ਦੇ ਉੱਤੇ ਬਰਾਜਮਾਨ ਹੋ ਗਏ ਨੇ ਧੱਕੇ ਨਾਲ। ਇਹਦਾ ਸਭ ਤੋਂ ਪਹਿਲੇ ਤੇ ਜਵਾਬ ਦਿਓ ਨਾ ਕਿ ਤੁਸੀਂ, ਅਸੀਂ ਸੁਣਨੇ ਆ ਇੱਕ ਪਾਸੇ ਕਿ ਤੁਸੀਂ ਇੰਟਰਨੈਸ਼ਨਲ ਕੋਚ ਹੋ, ਦੂਜੇ ਪਾਸੇ ਸਾਡੇ ਭਲਵਾਨ ਤੁਹਾਨੂੰ ਮੰਨਦੇ ਹੀ ਨਹੀਂ। ਇਹਦਾ ਕੀ ਜਵਾਬ ਹੈ ਤੁਹਾਡੇ ਲਈ? ਪਹਿਲੇ ਤੇ ਡਾਕਟਰ ਸਾਹਿਬ ਮੈਂ ਤੁਹਾਨੂੰ ਖਰਾਜੇ ਤਸੀਨ ਪੇਸ਼ ਕਰਨਾ ਕਿ ਪੰਜਾਬ ਮਾਂ ਬੋਲੀ ਨੂੰ ਤੁਸੀਂ ਐਡਾ ਵਧਾਵਾ ਦਿੰਦੇ ਹੋ ਤੇ ਪੰਜਾਬੀ 'ਚ ਪ੍ਰੋਗਰਾਮ ਕਰਦੇ ਹੋ। ਅੱਜ ਕੱਲ ਬਹੁਤ ਘੱਟ ਇਸ ਤਰ੍ਹਾਂ ਲੋਕ ਪੰਜਾਬੀ ਜ਼ੁਬਾਨ ਨਾਲ ਮੁਹੱਬਤ ਕਰਦੇ ਨੇ ਜੀ ਤੇ ਤੁਸੀਂ ਬਿਸਮਿਲ੍ਲਾ ਦਾ ਪੜਿਆ, ਚਲੋ ਮੈਂ ਵੀ ਇੱਕ ਬਿਸਮਿਲ੍ਲਾ ਪੜ੍ਹ ਕੇ ਸ਼ੁਰੂ ਕਰੀ। ਅੱਲਾ ਦਾ ਨਾਮ ਹੈ ਕਿ ਬਿਸਮਿਲ੍ਲਾ ਦੀ ਬੇ ਦਾ ਵੇਖ ਨੁਕਤਾ, ਵਾਹ, ਇਸ ਨੁਕਤਿਓਂ ਸਾਰਾ ਜਹਾਂ ਬਣਿਆ। ਵਾਹ, ਅਰ ਰਹਿਮਾਨ ਦੀ ਜ਼ਾਤ ਤੋਂ ਫੈਜ਼ ਪਾ ਕੇ ਐ ਮਕਾਂ ਕੀ ਲਾ ਮਕਾਂ ਬਣਿਆ। ਵਾਹ, ਨਿਰਰਹੀਮ ਦਾ ਹੋਇਆ ਅਲਿਫ ਜ਼ਾਹਿਰ, ਨਬੀ ਪਾਕ ਆਏ ਮੁਸਲਮਾਨ ਬਣਿਆ। ਵਾਹ, ਹੁਣ ਪੜ ਦੀਵਾਨਿਆ ਬਿਸਮਿਲ੍ਲਾ, ਰੱਬ ਤੇਰਾ ਨਿਗਹਿਬਾਨ ਬਣਿਆ। ਜੀ ਦੇਖੋ ਮੈਂ ਨਾ ਜਿਹੜੇ ਤੁਹਾਡੇ ਵੀ ਇੰਟਰਵਿਊ ਪਹਿਲੇ ਸਨ, ਸਾਡੇ ਬੜੇ ਮੁਅੱਜ਼ਿਜ਼ ਪਹਿਲਵਾਨ ਨੇ, ਬਸ਼ੀਰ ਭੋਲਾ ਭਾਲਾ ਪਹਿਲਵਾਨ 18 ਸਾਲ ਪਾਕਿਸਤਾਨ ਦੇ ਰੁਸਤਮ ਰਹੇ ਨੇ। ਜੀ ਜੀ ਮੈਂ ਨਹੀਂ ਸਮਝਦਾ ਪਾਕਿਸਤਾਨ ਦੀ ਭਲਵਾਨੀ ਚ ਇਹੋ ਜਿਹਾ ਭਲਵਾਨ ਦੁਬਾਰਾ ਕੋਈ ਆਏਗਾ। ਜੀ ਬਿੱਲੂ ਪਹਿਲਵਾਨ ਰੁਸਤਮੇ ਪਾਕਿਸਤਾਨ ਰਹੇ ਨੇ, ਸ਼ਾਹ ਪਹਿਲਵਾਨ ਖੋਇਲਾ ਸ਼ੇਰੇ ਪੰਜਾਬ ਰਿਹਾ। ਸਾਡੇ ਪਾਸੇ ਸਾਰੇ ਕਾਬਿਲ ਇਹਤਰਾਮ ਨੇ, ਮੁਹਤਰਮ ਨੇ, ਅੱਲਾ ਸਾਰਿਆਂ ਨੂੰ ਸਿਹਤ ਤੰਦਰੁਸਤੀ ਦੇ। ਉਸ ਤੋਂ ਇਲਾਵਾ ਹਟ ਕੇ ਉਸ ਸਜਾਦ ਵਾਨ ਸਾਹਿਬ ਨੇ ਲਾਹੌਰ ਤੋਂ, ਉਹ ਪਹਿਲਵਾਨ ਤੇ ਨਹੀਂ ਹੈਗੇ ਨਾ, ਮੈਂ ਕਦੀ ਉਹਨਾਂ ਨੂੰ ਘੁਲਦਿਆਂ ਵੇਖਿਆ। ਹਾਲਾਂਕਿ ਇਹ ਅਲਫਾਜ਼ ਉਹਨਾਂ ਦੇ ਮੇਰੇ ਬਾਰੇ ਨੇ ਤੇ ਮੈਂ ਥੋੜਾ ਜਿਹਾ ਐਕਸਪਲੇਨ ਕਰਦੇ ਹਾਂ ਕਿ ਸਰ 2005 ਦੇ ਵਿੱਚ ਮੈਂ ਆਪਣਾ ਰੈਸਲਿੰਗ ਕੈਰੀਅਰ ਸਟਾਰਟ ਕੀਤਾ ਸੀ। ਅੱਛਾ ਜੀ, ਲਾਹੌਰ ਦੇ ਅੰਦਰ ਨਾ, ਮੈਂ ਲਾਹੌਰ ਰਹਿਣਾ ਵਾਂ ਤੇ 2005 ਤੋਂ ਲੈ ਕੇ 2012 ਯਾਨੀ 7 ਸਾਲ ਮੈਂ ਮੁਸਲਸਲ ਖੇਡਿਆ ਵਾਂ। ਲੋਕਲ ਲੈਵਲ ਤੇ, ਪੰਜਾਬ ਲੈਵਲ ਤੇ, ਫਿਰ ਪਾਕਿਸਤਾਨ ਲੈਵਲ ਤੇ 3 ਦਫਾ ਪਾਕਿਸਤਾਨ ਦਾ ਸਿਲਵਰ ਹੋਇਆ, ਫਿਰ ਮੈਂ 4 ਦਫਾ ਪਾਕਿਸਤਾਨ ਦਾ ਬ੍ਰੌਂਜ਼ ਹੋਇਆ। ਜਦੋਂ ਮੈਂ ਪਾਕਿਸਤਾਨ ਦਾ ਸਿਲਵਰ ਹੋਇਆ 2008 ਵਿੱਚ ਤੇ ਫੈਡਰੇਸ਼ਨ ਨੇ ਮੈਨੂੰ ਨੰਦੇੜ ਇੰਡੀਆ, ਉੱਥੇ ਜਿਹੜਾ ਇੰਟਰਨੈਸ਼ਨਲ ਟੂਰਨਾਮੈਂਟ ਸੀ ਉਹ 'ਚ ਮੈਂ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ। 2011 ਚਾਈਨਾ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ। ਤਾਂ ਇਸ ਤਰ੍ਹਾਂ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਪਾਕਿਸਤਾਨ ਨੂੰ ਰਿਪਰੈਜ਼ੈਂਟ ਕੀਤਾ। ਲੇਕਿਨ ਮੈਂ ਇੱਕ ਸਾਂਝ ਨਾਲ ਇਹ ਲਾਜ਼ਮੀ ਰੱਖੀ ਕਿ ਯਾਰ ਅਗਰ ਮੈਂ ਸਪੋਰਟਸ ਕਰਨੀ ਹੈ ਨਾ ਤੇ ਮੈਂ ਨਾਲ ਤਾਲੀਮ ਦਾ ਜਿਹੜਾ ਵੈਪਨ ਹੈ ਨਾ ਉਹਨੂੰ ਨਹੀਂ ਛੱਡਣਾ। ਵਾਹ ਵਾਹ, ਤਾਲੀਮ ਨਾਲ ਲਾਜ਼ਮੀ ਰੱਖਣੀ ਹੈ ਕਿਉਂਕਿ ਸਾਡੇ ਭਲਵਾਨਾਂ ਦੇ ਕਲਚਰ ਸੀ। ਤੁਸੀਂ ਅੱਜ ਤੋਂ 10 15 20 ਸਾਲ ਪਿੱਛੇ ਚਲੇ ਜਾਓ ਨਾ ਤੇ ਜਿਹਦਾ ਢਿੱਡ ਨਿਕਲਿਆ, ਸਿਰ ਤੇ ਰੁਮਾਲ ਬੰਨਿਆ, ਅੱਛਾ ਕੋਚਵਾਨ ਵੀ ਤੇ ਭਲਵਾਨ ਕਹਿ ਦਿੰਦੇ ਸੀ। ਜਿਹੜੇ ਸਿਆਣੇ ਭਲਵਾਨ ਸਨ ਇਹਨੂੰ ਬੁਰਾ ਸਮਝਦੇ ਸੀ, ਕਹਿੰਦੇ ਭਲਵਾਨ ਤੇ ਦਿਨ ਰਾਤ ਮੁਸ਼ੱਕਤ ਕਰਕੇ ਮਾਂ ਪਿਓ ਪੁੱਤ ਸਾਂਭਦਾ ਤੇ ਇਸ ਵਾਸਤੇ ਕਿਸੇ ਵੀ ਸਬਜ਼ੀ ਵੇਚਣ ਵਾਲੇ ਨੂੰ, ਕੋਚਵਾਨ ਨੂੰ ਭਲਵਾਨ ਨਹੀਂ ਕਹਿਣ ਦਿੰਦੇ ਸੀ ਸਾਡੇ ਉਸਤਾਦ ਖਲੀਫੇ। ਵਾਹ ਵਾਹ, ਤੇ ਭਲਵਾਨ ਹੋਣਾ ਇੱਕ ਬੜਾ ਸ਼ਰਫ ਹੈ, ਇਹ ਸਾਡੇ ਪੰਜਾਬ ਦਾ ਵਿਰਸਾ ਹੈ। ਔਰ ਪੰਜਾਬੀ ਜਿਹੜੇ ਵਾਲदैन ਨੇ ਨਾ ਉਹ ਪੁੱਤ ਸਾਂਭ ਕੇ ਪੰਜਾਬ ਨੂੰ ਦਿੰਦੇ ਸੀ ਤੇ ਪੰਜਾਬ ਪਾਕਿਸਤਾਨ ਨੂੰ ਦਿੰਦਾ ਸੀ। ਵਾਹ ਵਾਹ, ਇਹ ਪੰਜਾਬੀਆਂ ਦੀ ਸ਼ਾਨ ਹੈ ਪੁੱਤ ਸਾਂਭਣਾ ਤੇ ਅੱਲਾ ਉਹਨਾਂ ਵਾਲਦੈਨਾਂ ਨੂੰ ਮਜ਼ੀਦ ਤੌਫੀਕ ਦੇਵੇ ਜਿਹੜੇ ਪੁੱਤ ਸਾਂਭਣੇ ਨੇ ਪਾਕਿਸਤਾਨ ਵਾਸਤੇ ਤੇ ਪੰਜਾਬ ਵਾਸਤੇ। ਹਾਂਜੀ, ਮੈਂ ਆਈਕਾਮ ਕੀਤਾ ਮੈਟ੍ਰਿਕ ਤੋਂ ਬਾਅਦ, ਫਿਰ ਮੈਂ ਬੀਕਾਮ ਕੀਤਾ ਪੰਜਾਬ ਯੂਨੀਵਰਸਿਟੀ ਤੋਂ। ਉਸ ਤੋਂ ਬਾਅਦ ਮੈਂ ਐਮਬੀਏ ਕੀਤਾ, ਮਾਸ਼ਾਅੱਲਾ। ਫਿਰ ਮੈਂ ਐਮਫਿਲ ਇਨ ਫਾਈਨੈਂਸ ਕੀਤਾ, ਫਿਰ ਮੈਂ ਐਮਐਸਸੀ ਸਪੋਰਟਸ ਸਾਇੰਸਿਸ ਕੀਤੀ। ਇਹ ਜਿਹੜੀ ਮੇਰੀ ਕੁਆਲੀਫਿਕੇਸ਼ਨ ਹੈ ਸਾਰੀ ਬਿਲਕੁਲ ਫ੍ਰੀ ਸੀ। ਵਾਹ ਵਾਹ, ਕਿਉਂਕਿ ਮੈਂ ਯੂਨੀਵਰਸਿਟੀ ਵਾਲੋਂ ਕੰਪੀਟੀਸ਼ਨ ਖੇਡਣਾ ਸਾਂ, ਕੁਸ਼ਤੀ ਖੇਡਣਾ ਸਾਂ ਤੇ ਉਹ ਕੁਸ਼ਤੀ ਦੇ ਬੇਸ ਤੇ ਮੈਂ ਨੈਸ਼ਨਲ ਲੈਵਲ ਤੇ ਵੀ ਜਿੱਤਣਾ ਸਾਂ। ਫਿਰ ਜਿਹੜੇ ਯੂਨੀਵਰਸਿਟੀ ਦੇ ਮੁਕਾਬਲੇ ਹੁੰਦੇ ਸੀ ਉਹ ਵੀ ਜਿੱਤ ਕੇ ਯੂਨੀਵਰਸਿਟੀ ਨੂੰ ਦਿੰਨਾ ਸਾਂ। 18 ਲੱਖ ਰੁਪਏ ਦੀ ਐਮਬੀਏ ਦੀ ਡਿਗਰੀ ਹੈ, 10 ਤੋਂ 12 ਲੱਖ ਦਾ ਬੀਕਾਮ ਹੈ, ਕੋਈ 3-4 ਲੱਖ ਦਾ ਆਈਕਾਮ ਵੀ ਹੈ। ਤੇ ਮੈਂ ਤੇ ਮੇਰੇ ਵਾਲਿदैन ਨੇ ਕਦੀ ਵੀ ਫਨੇ ਪਹਿਲਵਾਨ ਨੂੰ ਸ਼ਰਫ ਹਾਸਿਲ ਹੈ ਕਿ ਮੈਂ ਫ੍ਰੀ ਪੜਿਆ ਮੈਂ ਤਗੜੀਆਂ ਯੂਨੀਵਰਸਿਟੀਆਂ ਦੇ ਵਿੱਚ। ਵਾਹ, ਸਪੋਰਟਸ ਬੇਸ ਤੇ ਮੈਂ ਕਹਿੰਦਾ ਫਨੇ ਪਹਿਲਵਾਨੀ ਨੂੰ ਸ਼ਰਫ ਹੈ ਅੱਜ ਮੈਂ ਜੋ ਕੁਝ ਵੀ ਆ ਫਨੇ ਪਹਿਲਵਾਨੀ ਦੀ ਵਜ੍ਹਾ ਨਾਲ। ਵਾਹ ਵਾਹ, ਉਸ ਤੋਂ ਇਲਾਵਾ ਸਾਡੇ ਲਾਹੌਰ ਕੁਸ਼ਤੀਆਂ ਹੁੰਦੀਆਂ ਨੇ ਜਿੱਥੇ ਹਰ ਹਫਤੇ ਬਾਅਦ ਕੁਸ਼ਤੀਆਂ, ਤੇ ਮੈਂ ਅਲਹਮਦੁਲਿਲਾ ਕੋਈ 400-500 ਕੁਸ਼ਤੀ ਘੁਲਿਆ। ਹਰ ਇਤਵਾਰ ਘੁਲੀਦਾ ਸੀ। ਉਹ ਸਜਾਦ ਵਾਨ ਸਾਹਿਬ ਜਿਹੜੇ ਤੁਹਾਨੂੰ ਕਹਿ ਰਹੇ ਸੀ ਨੇ ਕਦੀ ਨਹੀਂ ਘੁਲੇ, ਉਹਨਾਂ ਦਾ ਇੱਕ ਵੱਡਾ ਭਰਾ ਹੈ ਹਾਫਿਜ਼ ਸਰਾਰ, ਮੇਰੀ ਉਹਦੇ ਨਾਲ ਕੁਸ਼ਤੀ ਹੋਈ, ਵੱਡੇ ਮਾਲੂ ਨਾਲ ਕੁਸ਼ਤੀ ਹੋਈ, ਨੂਰੀ ਨਾਲ ਕੁਸ਼ਤੀ ਹੋਈ, ਪੇਜੇ ਕੰਨ ਵਾਲਾ ਨਾਲ ਕੁਸ਼ਤੀ ਹੋਈ, ਖਬੂਸ਼ ਦਰੀਏ ਨਾਲ ਕੁਸ਼ਤੀ ਹੋਈ। ਯਾਨੀ ਮੈਂ ਉਹ ਨਾਂ ਦੱਸ ਰਿਹਾ ਜਿਹੜੇ ਬੰਦੇ ਜੇ ਜਿਉਂਦੇ ਨੇ, ਜਿਹਨੇ ਮੇਰੇ ਨਾਲ ਘੁਲੇ ਨੇ ਤੇ ਉਹ ਲੋਕ ਵੀ ਅੱਲਾ ਉਹਨਾਂ ਨੂੰ ਸਿਹਤ ਤੰਦਰੁਸਤੀ ਦੇ ਜਿਉਂਦੇ ਨੇ ਜਿਨ੍ਹਾਂ ਮੈਨੂੰ ਘੁਲਦੇ ਆ ਵੇਖਿਆ। ਵਾਹ ਵਾਹ ਵਾਹ, ਤੇ ਇਹ ਮੇਰਾ ਐਜ਼ ਏ ਭਲਵਾਨ ਕੈਰੀਅਰ ਸੀ ਕਿਉਂਕਿ ਮੇਰਾ ਬੋਡੀ weight ਛੋਟਾ ਸੀ, 57 ਕਿਲੋ ਦਾ, 55 ਕਿਲੋ ਦਾ ਜੀ, 50-55 ਕਿਲੋ ਦਾ ਭਲਵਾਨ ਜਿੱਡਾ ਵੀ ਕਾਂਟਾ ਹੋਵੇ, ਜਿੱਡਾ ਵੀ ਕਾਰੀਗਰ ਹੋਵੇ, ਉਹ ਵੱਡੇ ਭਲਵਾਨਾਂ ਦੀ ਜੋੜ ਨਹੀਂ ਹੁੰਦਾ। ਹੁਣ ਮੈਂ ਅਗਰ ਆਪਣਾ ਕੰਪੈਰੀਜ਼ਨ ਭੋਲੇ ਭਾਲੇ ਨਾਲ ਕਰਾਂ ਜਾਂ ਬਿੱਲੂ ਨਾਲ ਕਰਾਂ ਤੇ ਮੈਂ ਨਹੀਂ ਕਰ ਸਕਦਾ। ਵੱਡੇ ਭਲਵਾਨ ਨੇ, ਉਹਨਾਂ ਦੀ ਵੱਡੀ ਸ਼ਾਨ ਹੈ, ਮੈਂ ਉਹਨਾਂ ਦੇ ਕਾਬਿਲ ਨਹੀਂ। ਉਹ ਅੱਲਾ ਉਹਨਾਂ ਨੂੰ ਸਿਹਤ ਤੰਦਰੁਸਤੀ ਦੇ, ਉਹ ਵੱਡੇ ਨਿਜ਼ਾਮ ਨੇ ਉਹਨਾਂ ਦੇ। ਉਹ ਹੈਵੀ weight ਨੇ, ਲੇਕਿਨ ਆਪਣੇ weight ਵਿੱਚ ਤੁਸੀਂ ਜਿੰਨੀਆਂ ਕੋ ਕੁਸ਼ਤੀਆਂ ਦੱਸੀਆਂ ਨੇ ਤੇ ਫਿਰ ਕਾਫੀ ਨੇ ਮੇਰਾ ਖਿਆਲ ਹੈ। ਲੇਕਿਨ ਉਹਨਾਂ ਦਾ ਤੇ ਵਾਕਈ ਇਹ ਇਲਜ਼ਾਮ ਹੈ ਕਿ ਤੁਸੀਂ ਤੇ ਕਦੀ ਖਾੜੇ 'ਚ ਉਤਰੇ ਹੀ ਨਹੀਂ। ਬਸ ਅੱਲਾ ਦੀ ਜ਼ਾਤ ਉਹਨਾਂ ਨੂੰ ਸਿਹਤ ਤੰਦਰੁਸਤੀ ਦੇ, ਅੱਲਾ ਪਾਕ ਉਹਨਾਂ ਨੂੰ ਵੀ ਹਦਾਇਤ ਦੇ, ਅੱਲਾ ਪਾਕ ਮੈਨੂੰ ਵੀ ਦੇ ਹਦਾਇਤ। ਜੀ,
ਅੱਛਾ, ਦੂਸਰਾ ਉਸ ਤੋਂ ਬਾਅਦ ਨਾ ਕੋਚਿੰਗ ਮੈਂ ਦੱਸਿਆ ਕਿ ਮੇਰੀ ਕੁਆਲੀਫਿਕੇਸ਼ਨ ਨਾਲ ਇੰਨੀ ਸੀ ਕਿ ਉਹ ਸਪੋਰਟਿੰਗ ਮਟੀਰੀਅਲ ਮੇਰੇ ਨਾਲ ਚੱਲ ਰਿਹਾ ਸੀ। ਹਾਂ 2012 ਤੋਂ ਮੈਂ ਆਪਣਾ ਕੋਚਿੰਗ ਕੈਰੀਅਰ ਸਟਾਰਟ ਕੀਤਾ ਵਾਹ ਤੇ 2017 ਤੱਕ ਮੈਂ ਨੈਸ਼ਨਲ ਲੈਵਲ ਦੀ ਕੋਚਿੰਗ ਕੀਤੀ ਹੈ। ਮੈਂ ਇੰਟਰਨੈਸ਼ਨਲ ਲੈਵਲ ਨਹੀਂ ਗਿਆ। ਨਹੀਂ ਤੁਸੀਂ ਕੋਚ ਬਣੇ ਕਿਵੇਂ, ਮਤਲਬ ਤੁਹਾਨੂੰ ਸਿਲੈਕਸ਼ਨ ਤੁਹਾਡੀ ਕਿਸ ਤਰ੍ਹਾਂ ਹੋਈ? ਪਾਕਿਸਤਾਨ 'ਚ ਰਹਿੰਦੇ ਹੋਇਆ ਨਾ ਇੰਟਰਨੈਸ਼ਨਲ ਫੈਡਰੇਸ਼ਨ ਕੋਚਿੰਗ ਕੋਰਸ ਕਰਵਾਉਂਦੀਆਂ ਨੇ, ਲੈਵਲ 1 ਦਾ, ਲੈਵਲ 2 ਦਾ। ਠੀਕ ਹੈ। ਉਹ ਚੋਕਾ ਇੰਗਲਿਸ਼ ਜ਼ੁਬਾਨ 'ਚ ਹੁੰਦਾ ਹੈ ਔਰ ਉਹਨੂੰ ਟ੍ਰਾਂਸਲੇਟ ਕਰਨਾ, ਉਹਨਾਂ ਨੂੰ ਸਮਝਣਾ। ਮੈਂ ਐਮਐਸਸੀ ਸਪੋਰਟਸ ਸਾਇੰਸਿਸ ਵੀ ਕੀਤੀ ਸੀ, ਮੈਨੂੰ ਸਪੋਰਟਸ ਦੀ ਸਮਝ ਸੀ। ਟ੍ਰੇਨਿੰਗ, ਡਾਈਟ ਤੇ ਰਿਕਵਰੀ, ਯਾਨੀ ਟ੍ਰੇਨਿੰਗ ਰਿਕੁਆਇਰਮੈਂਟਸ ਕੀ ਨੇ, ਇੱਕ ਭਲਵਾਨ ਦੀ ਡਾਈਟ ਰਿਕੁਆਇਰਮੈਂਟਸ ਕੀ ਨੇ, ਉਹਨੇ ਰਿਕਵਰ ਕਿਵੇਂ ਕਰਨਾ ਹੈ, ਉਹ ਚੀਜ਼ਾਂ ਮੈਨੂੰ ਆਲਰੇਡੀ ਅਵੇਅਰ ਸਨ। ਉਹ ਮੈਨੂੰ ਸਪੋਰਟ ਕਰਦੀਆਂ ਸਨ। ਮੈਂ ਲੈਵਲ 1 ਕੋਚਿੰਗ ਕੋਰਸ ਕੀਤਾ, ਫਿਰ ਲੈਵਲ 2 ਕੀਤਾ। ਤੇ ਮੈਂ ਜਿਹੜਾ ਤੁਸੀਂ ਆ ਵੇਖੋ ਕਿ ਜਦੋਂ ਮੈਂ ਯੂਨੀਵਰਸਿਟੀ ਲੈਵਲ ਦੀ ਕੋਚਿੰਗ ਸਟਾਰਟ ਕੀਤੀ ਤਾਂ ਤੁਸੀਂ ਸੋਚ ਸਕਦੇ ਹੋ ਕਿ ਸਾਡੇ ਪੜ੍ਹੇ ਲਿਖੇ ਨੌਜਵਾਨ ਯੂਨੀਵਰਸਿਟੀਆਂ ਦੇ ਜਿਹੜੇ ਪਲੇਅਰ ਨੇ, ਅਗਰ ਉਹ ਕਿਤੇ ਨੈਸ਼ਨਲ ਦੇ ਪਾਰਟਿਸਿਪੇਟ ਕਰਦੇ ਸੀ, ਲੋਕ ਹੱਸਦੇ ਸੀ ਕਿ ਯਾਰ ਇਹਨਾਂ ਦੇ ਪਿੰਡੇ ਨਹੀਂ ਭਲਵਾਨਾਂ ਵਾਲੇ, ਨਾਲ ਨਾ ਇਹਨਾਂ ਦਾ ਬੋਡੀ ਲੈਂਗੁਏਜ ਇੰਜ ਦੀ ਏ। ਅੱਲਾ ਦਾ ਐਡਾ ਇਹਸਾਨ ਏ, ਅੱਲਾ ਦਾ ਐਡਾ ਕਰਮ ਏ ਕਿ ਮੇਰੀ ਕੋਚਿੰਗ ਦੇ ਨਾਲ ਅੱਜ ਪਾਕਿਸਤਾਨ ਆਰਮੀ, ਪਾਕਿਸਤਾਨ ਵਾਪਡਾ, ਉਹੀ ਪੜ੍ਹੇ ਲਿਖੇ ਪਹਿਲਵਾਨ ਜਿਹੜੇ ਨੇ ਉਹਨਾਂ ਦੀ ਟੀਮਾਂ ਦਾ ਹਿੱਸਾ ਹੈ ਔਰ ਉਹੀ ਪਾਕਿਸਤਾਨ ਦੀ ਨੁਮਾਇੰਦਗੀ ਇੰਟਰਨੈਸ਼ਨਲ ਲੈਵਲ ਤੇ ਕਰ ਰਹੇ ਨੇ। ਵਾਹ ਵਾਹ। 2017-18 ਤੱਕ ਮੈਂ ਪਾਕਿਸਤਾਨ ਦੀ ਕੋਚਿੰਗ ਕੀਤੀ। ਉਸ ਤੋਂ ਬਾਅਦ ਮੈਂ ਅਸਿਸਟੈਂਟ ਕੋਚ ਜਿਹੜਾ ਨਾ, ਜਦੋਂ ਭੱਟ ਸਾਹਿਬ ਨੇ 2018 ਕਾਮਨਵੈਲਥ ਗੇਮਸ ਮੈਡਲ ਲਿਆ, ਮੈਂ ਅਸਿਸਟੈਂਟ ਕੋਚ ਇਹਨਾਂ ਦੇ ਨਾਲ ਸਾਂ। ਹਾਂ ਉਹ 18 ਤੋਂ ਬਾਅਦ 2019 ਦੇ ਵਿੱਚ ਨਾ ਜਦੋਂ ਮੈਂ ਲੈਵਲ 2 ਕੋਰਸ ਕਰ ਲਿਆ ਤੇ 올림픽 ਸੋਲੀਡੇਰਿਟੀ ਕਮੇਟੀ IOC ਦੀ ਜੀ, ਉਹਨਾਂ ਵੇਖਿਆ ਕਿ ਯਾਰ ਜਿਹੜੇ ਪੜ੍ਹੇ ਲਿਖੇ ਬੱਚੇ ਨੇ ਨਾ, ਕੁਸ਼ਤੀ ਦੇ ਨਹੀਂ ਖਾਲੀ, ਸਾਰੀਆਂ ਗੇਮਾਂ ਦੇ, ਯਾਰ ਉਹਨਾਂ ਨੂੰ ਚਾਂਸ ਦਿਓ। ਕੋਈ ਬੱਚਾ ਚੰਗਾ ਹੁੰਦਾ, ਕੋਈ ਦਾਣਾ ਇੱਕ ਅੱਧਾ ਚੰਗਾ ਨਿਕਲ ਆਂਦਾ, ਵੇਖੋ ਕੋਈ ਦਾਣਾ ਪਾਕਿਸਤਾਨ 'ਚ ਚੰਗਾ ਹੈ ਜਾਂ ਸਾਊਥ ਏਸ਼ੀਆ ਦੇ ਵਿੱਚ ਜਾਂ ਏਸ਼ੀਆ 'ਚ ਚੰਗਾ ਹੈ, ਤੇ ਉਹਨੂੰ ਸਕਾਲਰਸ਼ਿਪ ਦੀ। ਔਰ ਉਹ ਸਕਾਲਰਸ਼ਿਪ ਪਾਕਿਸਤਾਨੀ ਇਸ ਟਾਈਮ ਕੋਈ 1.5 ਕਰੋੜ ਰੁਪਏ ਦਾ ਸੀ। ਅੱਛਾ। ਉਹਦੇ ਵਿੱਚ ਮੇਰਾ ਨਾਮ ਵੀ ਚੋਕਾ ਲੈਵਲ 2 ਸਾਨੂੰ ਉਹਨਾਂ ਮੇਰਾ ਨਾਂ ਦਿੱਤਾ ਉਧਰ IOC ਵੱਲ। ਉਹਨਾਂ ਨੇ ਮੇਰੀ ਇੰਟਰਵਿਊ ਜਿਹੜਾ ਆਨਲਾਈਨ ਸੀ ਉਹ ਕੀਤਾ, ਇੱਕ ਦਾ ਪੇਪਰ ਸੀ, ਉਹ ਮੈਂ ਪਾਸ ਹੋ ਗਿਆ। ਮੇਰੇ ਕੋਲ ਕਮਿਊਨੀਕੇਸ਼ਨ ਸਕਿੱਲ ਸੀ ਇੰਗਲਿਸ਼ ਬੋਲਣ ਦੀ, ਉਹ ਮੈਂ ਅਲਹਮਦੁਲਿਲਾ ਨੌਲੇਜ ਬੇਸ ਤੇ ਪਾਸ ਕਰ ਗਿਆ। ਵਾਹ। ਪਾਕਿਸਤਾਨ ਕੁਸ਼ਤੀ ਦੇ ਵਿੱਚ ਉਦੋਂ ਮੈਂ ਪਹਿਲਾ ਬੰਦਾ ਸਾਂ ਜਿਹਦੀ ਸਿਲੈਕਸ਼ਨ ਜਿਹੜੀ ਹੈ ਨਾ IOC ਨੇ ਕੀਤੀ। ਉਹਦੇ ਵਿੱਚ ਨਾ ਤੇ ਪਾਕਿਸਤਾਨ ਰੈਸਲਿੰਗ ਫੈਡਰੇਸ਼ਨ ਨੇ ਮੇਰੀ ਸਿਲੈਕਸ਼ਨ ਕੀਤੀ ਤੇ ਨਾ ਪਾਕਿਸਤਾਨ ਗਵਰਨਮੈਂਟ ਦਾ 1 ਰੁਪਿਆ ਹੀ ਲੱਗਾ ਮੇਰੇ ਤੇ। ਅੱਛਾ। ਅੱਲਾ ਨੇ ਰਹਿਮਤ ਕੀਤੀ, ਮੈਂ ਅਮਰੀਕਾ ਚਲਾ ਗਿਆ। ਉਹ ਆਲਮੀ ਅਦਾਰੇ ਨੇ? ਆਲਮੀ ਅਦਾਰੇ ਨੇ ਕੀਤੀ। ਹਾਂ। ਉਹ ਮੈਂ ਅਮਰੀਕਾ ਚਲਾ ਗਿਆ, ਉੱਥੇ 65 ਮੁਲਕ ਸਨ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ, ਯਾਨੀ 65 ਕੰਟਰੀ ਜਿਹੜੇ ਉਹਨਾਂ ਨੇ ਪਾਰਟਿਸਿਪੇਟ ਕੀਤਾ। ਉਹ ਕੋਈ 4 ਮਹੀਨੇ ਉੱਥੇ ਦੇ ਡੈਲਵਰ ਯੂਨੀਵਰਸਿਟੀ ਅਮਰੀਕਾ। ਉਸ ਤੋਂ ਬਾਅਦ ਮੈਂ ਪਾਕਿਸਤਾਨ ਆ ਗਿਆ। ਪਾਕਿਸਤਾਨ ਆ ਕੇ ਤੇ ਵਰਕਿੰਗ ਕੀਤੀ, ਰਿਸਰਚ ਕੀਤੀ ਕਿ ਸਾਡੀ ਭਲਵਾਨੀ ਦਾ ਕੀ ਫਰਕ ਹੈ ਤੇ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਬੰਦੇ 올림픽 ਵਰਲਡ ਚੈਂਪੀਅਨ ਨੇ ਉਹਨਾਂ 'ਚ ਕੀ ਫਰਕ ਹੈ। ਵਾਹ। ਉਹਦੇ ਤੇ ਫਿਰ TDR ਤੇ ਮੈਂ ਇੱਕ ਬੁੱਕ ਲਿਖੀ। ਬੁੱਕ ਲੈ ਕੇ ਮੈਂ ਜਾ ਕੇ ਲੁਜ਼ਾਨ ਚਲਾ ਗਿਆ, ਸਵਿਟਜ਼ਰਲੈਂਡ, ਜਿੱਥੇ IOC ਦਾ ਹੈੱਡਕੁਆਟਰ ਹੈ। ਉਹ ਮੇਰੀ 1.5 ਸਾਲ ਦੀ 2 ਸਾਲ ਦੀ ਮਿਹਨਤ ਜਿਹੜੀ ਹੈ ਨਾ, ਉੱਥੇ ਗਿਆ। ਯਕੀਨ ਮੰਨੋ ਕਿ ਪਾਕਿਸਤਾਨ ਦੇ ਵਿੱਚੋਂ ਕੋਈ ਬੰਦਾ ਨੁਮਾਇੰਦਗੀ ਕਰ ਲੇ ਤੇ ਬੜੀ ਗੱਲ ਹੈ। 65 ਮੁਲਕਾਂ ਵਿੱਚੋਂ 5 ਬੰਦੇ 골ਡ ਮੈਡਲ ਆਏ। ਅੱਲਾ ਨੇ ਇੰਨੀ ਰਹਿਮਤ ਕੀਤੀ ਕਿ ਪੂਰੀ ਦੁਨੀਆ 'ਚ ਜਿਹੜੇ ਪਹਿਲੇ 5 ਸੀ, ਮੈਂ ਉਹਨਾਂ 5  'ਚ ਸ਼ਾਮਲ ਸਾਂ। ਵਾਹ ਵਾਹ ਵਾਹ। ਵਿਦ ਆਨਰ। ਉਹ ਜਦੋਂ ਮੈਂ ਕਰਕੇ ਪਾਕਿਸਤਾਨ ਵਾਪਸ ਆਇਆ ਤੇ ਜਿਹੜੇ ਸਪੋਰਟਸ ਦੇ ਪੜ੍ਹੇ ਲਿਖੇ ਹਲਕੇ ਨੇ, ਉਹਨਾਂ ਨੇ ਕਿਹਾ ਯਾਰ ਹੁਣ ਪਾਕਿਸਤਾਨ ਰੈਸਲਿੰਗ ਦੀ ਜਿਹੜੀ ਹਿਸਟਰੀ ਹੈ ਜਾਂ ਜਿਹੜੀ ਮੂਡ ਹੈ ਉਹ ਚੇਂਜ ਹੋਏਗਾ ਕਿ ਇੱਕ ਬੱਚਾ ਜਿਹੜਾ ਵਰਲਡ ਲੈਵਲ ਦੇ 골ਡ ਮੈਡਲ ਲੈ ਆਇਆ 65 ਮੁਲਕਾਂ 'ਚੋਂ, ਉਹ ਕੋਈ ਨਾ ਕੋਈ ਡਿਵੈਲਪਮੈਂਟ ਕੁਸ਼ਤੀ ਲੈਵਲ ਤੇ ਲਾਜ਼ਮੀ ਕਰੇਗਾ। ਫਰੀਦ ਸਾਹਿਬ, ਜਿਹੜਾ ਤੁਸੀਂ ਫਰਮਾਇਆ ਹੈ ਕਿ 65 ਮੁਲਕਾਂ ਦੇ ਵਿੱਚੋਂ ਸਿਰਫ 5 ਬੰਦਿਆਂ ਨੂੰ 골ਡ ਮੈਡਲ ਮਿਲੇ, ਉਹ ਤੁਹਾਨੂੰ ਕਾਹਦਾ 골ਡ ਮੈਡਲ ਮਿਲਿਆ? ਦੇਖੋ, ਇਹ ਰਿਸਰਚ ਜਿਹੜੀ ਪਾਕਿਸਤਾਨ ਦੇ ਵਿੱਚ ਮੈਂ ਰਹਿ ਕੇ ਕੀਤੀ ਕਿ ਟ੍ਰੇਨਿੰਗ, ਡਾਈਟ ਤੇ ਰਿਕਵਰੀ, ਯਾਨੀ ਟ੍ਰੇਨਿੰਗ ਮੈਥੋਡੋਲੋਜੀ ਕੀ ਹੈ, ਪੈਰਾਡਾਈਜ਼ੇਸ਼ਨਸ ਕੀ ਨੇ, ਸਰਕਟ ਟ੍ਰੇਨਿੰਗ ਕੀ ਹੈ। ਅਗਰ ਤੁਸੀਂ ਇੱਕ ਲੀਡ ਟ੍ਰੇਨਿੰਗ ਜਿਹੜੀ ਨਾ, ਲੀਡ ਐਥਲੀਟ ਨੂੰ ਤਿਆਰ ਕਰਨਾ ਤਾਂ ਉਹਦੀ ਟ੍ਰੇਨਿੰਗ ਕੀ ਹੈ। ਅਗਰ ਤੁਸੀਂ ਬੱਚਿਆਂ ਦਾ ਕਿਡਸ ਟ੍ਰੇਨਿੰਗ ਪ੍ਰੋਗਰਾਮ ਬਣਾਉਣਾ ਹੈ ਤਾਂ ਉਹਦੇ ਵਿੱਚ ਫਨ ਐਕਟੀਵਿਟੀ ਕਿਵੇਂ ਐਡ ਕਰਨੀ ਹੈ। ਜਿਹੜਾ ਸਾਡਾ ਫਿਟਨੈਸ ਦਾ ABCS ਹੁੰਦਾ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਐਜਿਲਿਟੀ, ਬੈਲੈਂਸ, ਕੋਆਰਡੀਨੇਸ਼ਨ, ਉਹਦੇ ਅਕੋਰਡਿੰਗਲੀ ਜਿਹੜਾ ਨੌਲੇਜ ਹੈ ਔਰ ਉਹਨੂੰ ਕਿਸ ਤਰ੍ਹਾਂ ਇੰਪਲੀਮੈਂਟ ਕਰਨਾ ਹੈ ਇੱਕ ਪਲੇਅਰ ਦੇ ਉੱਤੇ, ਪਲੇਅਰ ਦੀ ਸਕਿੱਲ ਦੇ ਉੱਤੇ ਕਿਵੇਂ ਵਰਕਆਊਟ ਕਰਨਾ ਹੈ ਤੁਸੀਂ, ਉਹਦੀ ਡਾਈਟ ਕੀ ਹੋਣੀ ਚਾਹੀਦੀ ਹੈ। ਅਗਰ ਸ਼ਾਰਟ ਟਾਈਮ ਦੇ ਵਿੱਚ ਜ਼ਿਆਦਾ ਕੁਸ਼ਤੀਆਂ ਆ ਗਈਆਂ ਨੇ ਤਾਂ ਬੱਚਾ ਇਨ ਸ਼ਾਰਟ ਟਾਈਮ ਰਿਕਵਰੀ ਉਹਦੀ ਬਿਹਤਰ ਕਿਵੇਂ ਅਸੀਂ ਕਰ ਸਕਨੇ ਆ। ਇਹ ਸਾਰੇ ਜਿਹੜੇ ਸਬਜੈਕਟ ਸਨ ਫਨੇ ਪਹਿਲਵਾਨੀ ਦੇ ਉੱਤੇ ਸਨ ਸਾਰੇ। ਔਰ ਇਹਨੇ ਬੇਸ ਤੇ ਮੈਂ ਜਾ ਕੇ ਪ੍ਰੈਜ਼ੈਂਟ ਕੀਤਾ ਔਰ ਅੱਲਾ ਨੇ ਰਹਿਮਤ ਕੀਤੀ, ਉਹ ਮੈਂ ਗੋਲਡ ਲੈ ਕੇ ਤੇ ਵਾਪਸ ਆ ਗਿਆ। ਵਾਹ ਵਾਹ। ਇੰਟਰਨੈਸ਼ਨਲ ਫੈਡਰੇਸ਼ਨ ਜਿਵੇਂ ਕ੍ਰਿਕਟ ਦੀ ICC ਹੈ ਤੇ ਕੁਸ਼ਤੀ ਦੀ UWW ਹੈ, ਜਿਹੜੀ ਯੂਨਾਈਟਿਡ ਵਰਲਡ ਰੈਸਲਿੰਗ ਹੈ, ਇਹ ਉਹਦੇ ਕੋਲ ਵੀ ਜਾ ਕੇ ਖਬਰ ਆਉਂਦੀ ਹੈ ਕਿ ਜਿਹਨੇ ਪਾਕਿਸਤਾਨ 'ਚ ਕਿਹੜਾ ਬੰਦਾ ਉਹ ਐਸੋਂ 골ਡ ਮੈਡਲ ਲੈ ਕੇ ਗਿਆ। ਉਹਨਾਂ ਦਾ ਮੈਨੂੰ ਲੈਟਰ ਆਉਂਦਾ ਹੈ, ਜਨਾਬ ਆਓ ਤੇ ਸਾਡਾ ਇੱਕ ਪੇਪਰ ਹੋ ਰਿਹਾ ਹੈ ਲੈਕਚਰਾਰ ਦਾ ਕਿ ਦੁਨੀਆ ਤੇ ਜਾ ਕੇ ਜਿਹੜੇ ਡਿਫਰੈਂਟ ਕੋਚਾਂ ਨੂੰ ਪੜ੍ਹਾਉਂਦੇ ਨੇ, ਭਲਵਾਨਾਂ ਨੂੰ ਪੜ੍ਹਾਉਂਦੇ ਨੇ, ਉਹਨਾਂ ਦਾ ਉਹ ਤੁਸੀਂ ਇੱਕ ਵਾਰੀ ਆ ਕੇ ਸਾਨੂੰ ਆਪਣੀ ਟੈਸਟ ਕਰੋ ਕਿ ਤੁਹਾਨੂੰ ਭਲਵਾਨੀ ਦੇ ਬਾਰੇ ਕਿੰਨਾ ਕੁ ਨੌਲੇਜ ਹੈ। ਵਾਹ। ਮੈਂ ਦੁਬਾਰਾ ਜਾਣਾ ਉੱਥੇ ਸਵਿਟਜ਼ਰਲੈਂਡ ਜਾ ਕੇ ਮੈਂ ਉਹ ਜਿਹੜਾ ਟੈਸਟ ਉਹ ਪਾਸ ਕਰਨਾ ਵਾ, ਪਾਸ ਨਹੀਂ ਕਰਦਾ। ਮੇਰੀ ਬੇਟੀ ਜਿਹੜੀ ਸੀ 98% ਸੀ, ਯਾਨੀ 100 ਚੋਂ ਮੈਂ 98 ਨੰਬਰ ਲਏ ਨੇ। ਵਾਹ 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 ਵਾਹ।
ਤੇ ਵਾਪਸ ਆ ਗਿਆ ਦੁਬਾਰਾ। ਇਹ ਸਾਰਾ ਖਰਚਾ ਜਿੰਨਾ ਵੀ ਇਹ ਗਵਰਨਮੈਂਟ ਆਫ ਪਾਕਿਸਤਾਨ ਨਹੀਂ ਕਰ ਰਹੀ ਹੈ, ਇੰਟਰਨੈਸ਼ਨਲ ਫੈਡਰੇਸ਼ਨ ਕਰ ਰਹੀ ਹੈ ਫਿਲਹਾਲ ਵਾਹ ਵਾਹ ਆਉਣ ਜਾਣ ਦਾ। ਫਿਰ ਹੁਣ ਰੀਸੈਂਟਲੀ 2025 ਦੀ ਜਨਵਰੀ ਦੇ ਵਿੱਚ ਮੈਨੂੰ ਉਹਨਾਂ ਸਰਬੀਆ ਬੁਲਾਇਆ। ਪੂਰੀ ਦੁਨੀਆ 'ਚ ਉਹਨਾਂ ਨੇ ਟੋਟਲ 40 ਤੋਂ 45 ਬੰਦੇ ਇਕੱਠੇ ਕੀਤੇ, ਜਿਨ੍ਹਾਂ ਨੇ ਬਾਅਦ ਚੋਂ ਇੰਟਰਨੈਸ਼ਨਲ ਫੈਡਰੇਸ਼ਨ ਦੀ ਨੁਮਾਇੰਦਗੀ ਕਰਨੀ ਹੈ ਤੇ ਮੁਖਤਲਿਫ ਜਾ ਕੇ ਜਿਹੜੇ ਸਾਡੇ ਤਾਲੀਮੀ ਕੋਰਸ ਨੇ ਪਹਿਲਵਾਨਾਂ ਦੇ ਉਹਨਾਂ ਨੂੰ ਪੜ੍ਹਾਉਣਾ ਜਾ ਕੇ। ਉਹਦੇ ਵਿੱਚੋਂ ਅੱਲਾ ਨੇ ਐਡਾ ਕਰਮ ਕੀਤਾ ਕਿ ਮੈਂ ਪਹਿਲੇ 10 'ਚ ਸਾਂ। ਵਾਹ ਵਾਹ ਵਾਹ। ਉਹਨਾਂ ਨੇ ਟੋਟਲ 30 ਬੰਦੇ ਸਿਲੈਕਟ ਕੀਤੇ, ਉਹ ਜਿਹੜਾ ਮੈਂ ਤੁਹਾਨੂੰ ਆਪਣਾ ਦਿੱਤਾ ਵੀ ਇਹ ਮੈਂਸ਼ਨ ਕਰਕੇ, ਜਿਹਦੇ ਵਿੱਚ ਅਮਰੀਕਾ ਦੇ 4 ਬੰਦੇ ਨੇ, ਉਹਦੇ ਬਾਅਦ ਇਟਲੀ ਦੇ 3 ਬੰਦੇ ਨੇ, ਸਪੇਨ ਦੇ 4 ਨੇ, ਈਰਾਨ ਦੇ 1-2 ਏ। ਤੁਸੀਂ ਇਹ ਵੇਖੋ ਸਾਡੇ ਹਮਸਾਇਆ ਮੁਲਕ ਜਿਹੜਾ ਇੰਡੀਆ ਹੈ, ਇਹਦੀ ਪਹਿਲਵਾਨੀ ਸਾਡੇ ਨਾਲ ਬਹੁਤ ਬਿਹਤਰ ਹੈ, ਬਹੁਤ ਅੱਛੀ। ਤੁਸੀਂ ਲਿਸਟ ਵੇਖੋਗੇ ਉਹਨਾਂ ਵਿੱਚ ਇੰਡੀਆ ਦਾ ਕੋਈ ਬੰਦਾ ਨਹੀਂ। ਵਾਹ ਵਾਹ, ਵੇਖੋ ਕਿੰਨਾ ਵੱਡਾ ਪਾਕਿਸਤਾਨ ਦਾ ਇਜ਼ਾਜ਼ ਹੈ ਜਿਹੜਾ ਤੁਹਾਨੂੰ ਮਿਲਿਆ, ਅੱਲਾ ਨੇ ਰਹਿਮਤ ਕੀਤੀ। ਔਰ ਦੇਖੋ ਪਾਕਿਸਤਾਨ ਦੇ ਵਿੱਚ ਸੈਂਕੜੋ ਕੋਚ ਆਏ ਨੇ, ਔਰ ਇਨਸ਼ਾਅੱਲਾ ਤਾਲਾ ਫਿਊਚਰ 'ਚ ਵੀ ਆਣਗੇ ਜਿਹੜੇ ਮੁਲਕ ਪਾਕਿਸਤਾਨ ਦੀ ਇਨਸ਼ਾਅੱਲਾ ਖਿਦਮਤ ਕਰਨਗੇ ਔਰ ਇਸ ਦੇਸੀ ਕੁਸ਼ਤੀ ਨੂੰ ਤੇ ਮੈਟ ਦੀ ਕੁਸ਼ਤੀ ਨੂੰ ਵਧਾਵਾ ਦੇਣਗੇ। ਲੇਕਿਨ ਫਿਲਹਾਲ 70-72 ਸਾਲ ਦੀ ਹਿਸਟਰੀ 'ਚ ਇੱਕੋ ਹੀ ਐਜੂਕੇਟਰ, ਇੱਕੋ ਹੀ ਲੈਕਚਰਾਰ ਜਿਹਨੇ ਪਾਕਿਸਤਾਨ ਦੀ ਫਨ ਪਹਿਲਵਾਨੀ 'ਚੋਂ ਨਿਕਲ ਕੇ ਇੰਟਰਨੈਸ਼ਨਲ ਲੈਵਲ ਤੇ ਉਹ ਸਰਟੀਫਿਕੇਸ਼ਨ ਹਾਸਲ ਕੀਤੀ, ਪਾਕਿਸਤਾਨ ਨੂੰ ਇਜਾਜ਼ ਦਿੱਤਾ ਨਾ ਕਿ ਜਨਾਬ ਕੁਸ਼ਤੀ ਦੀ ਸਮਝ ਬੂਝ ਰੱਖਣ ਵਾਲਾ ਤੁਹਾਡੇ ਕੋਲ ਬੰਦਾ ਹੈਗਾ ਜਿਹੜਾ ਦੂਸਰੇ ਮੁਲਕਾਂ 'ਚ ਜਾ ਕੇ ਪੜਾਉਂਦਾ। ਹੁਣ ਜਿਹੜੇ ਮੇਰੇ ਭਰਾ ਮੇਰੇ ਤੇ ਇਹ ਇਲਜ਼ਾਮ ਲਾਉਂਦੇ ਨੇ ਕਿ ਜਨਾਬ ਇਹਨੂੰ ਕੁਸ਼ਤੀ ਦੀ ਬਿਲਕੁਲ ਇਹ ਤੇ ਅਲੀਬੇ ਨਹੀਂ ਜਾਣਦਾ, ਇਹ ਤੇ ਕਦੀ ਘੁਲਿਆ ਹੀ ਨਹੀਂ, ਉਹਨਾਂ ਨੂੰ ਚਾਹੀਦਾ ਹੈ ਕਿ ਯੂਨਾਈਟਿਡ ਵਰਲਡ ਦੇ ਖਿਲਾਫ ਇੱਕ ਇੰਟਰਨੈਸ਼ਨਲ ਕੋਰਟ ਹੈ ਸਵਿਟਜ਼ਰਲੈਂਡ, ਉਹ ਤੇ ਕੇਸ ਕਰਨ ਕਿ ਜਨਾਬ ਉਹ ਬੰਦਾ ਜਿਹਨੂੰ ਅਸੀਂ ਨਹੀਂ ਮੰਨਣ ਦੇ, ਤੁਸੀਂ ਉਹਨੂੰ ਦੁਨੀਆ ਦੇ ਕੋਚਾਂ ਦਾ ਲੈਕਚਰਰ ਲਾਤਾ। ਇਹ ਲਾਜ਼ਮੀ ਮੈਂ ਉਹਨਾਂ ਨੂੰ ਕਹਾਂਗਾ ਦਿਓ ਤਾਂ ਕਿ ਉਹਨਾਂ ਨੂੰ ਵੀ ਪਤਾ ਹੋਵੇ ਕਿ ਆ ਬੰਦਾ ਬਿਲਕੁਲ ਕਿਸੇ ਕੰਮ ਦਾ ਨਹੀਂ। ਅੱਛਾ, ਰੀਸੈਂਟਲੀ ਮੈਂ ਹੁਣ ਜਾਰਡਨ ਗਿਆ ਸਾਂ ਤੇ ਉੱਥੇ ਵੀ ਮੈਂ ਉਹਨਾਂ ਦੇ ਜਿਹੜੇ ਕੋਚੀ ਸਨ, ਉਹਨਾਂ ਦੇ ਜਿਹੜੇ ਪਲੇਅਰ ਸਨ, ਉਹਨਾਂ ਨੂੰ ਜਿਹੜੇ ਸਾਡੇ ਅਪਡੇਟਿੰਗ ਟੀਚਿੰਗ ਮੈਥਡਸ ਨੇ ਨਾ ਲੈਵਲ 1 ਦੇ, ਉਹ ਸਿਖਾ ਕੇ ਆਏ ਕਿ ਅਸੀਂ ਬੱਚਿਆਂ ਨੂੰ ਕਿਸ ਤਰ੍ਹਾਂ ਸਿਖਾ ਸਕਦੇ ਹਾਂ, ਅਸੀਂ ਓਪਨ ਕੁਐਸਚਨ ਪੁੱਛ ਸਕਦੇ ਹਾਂ, ਕਲੋਜ਼ ਕੁਐਸਚਨ ਪੁੱਛ ਸਕਦੇ ਹਾਂ। ਹੁਣ ਇੱਕ ਨਵਾਂ ਵੇ ਨਿਕਲਿਆ, ਜਿਵੇਂ ਅਸੀਂ 2 ਵੇ ਕਮਿਊਨੀਕੇਸ਼ਨ ਕਰ ਰਹੇ ਹਾਂ, ਤੁਸੀਂ ਬੋਲ ਰਹੇ ਹੋ ਮੈਂ ਜਵਾਬ ਦੇ ਰਿਹਾ, ਲੇਕਿਨ ਅਗਰ ਤੁਸੀਂ ਪ੍ਰੀਵੀਅਸ ਮਾਡਲ ਦੇਖੋ ਸਾਡਾ ਸਟੱਡੀ ਦਾ, ਉਹ 'ਚ ਪਾਰਟਿਸਿਪੇਟਿਵ ਅਪਰੋਚ ਨਹੀਂ ਹੈਗੀ, ਮੈਂ ਲੈਕਚਰ ਦੇ ਰਿਹਾ ਤੁਸੀਂ ਸੁਣ ਰਹੇ ਹੋ। तो एक अपडेटिंग टीचिंग मैथड्स आया ਜਿਹੜਾ ਪਹਿਲਵਾਨਾਂ ਦਾ। ਅੱਛਾ, ਅਕਸਰ ਜਿਹੜੇ ਪਹਿਲਵਾਨ ਮੇਰੇ ਖਿਲਾਫ ਜਾਂ ਮੇਰੇ ਨਾਲ ਪਿਆਰ ਮੁਹੱਬਤ ਕਰ ਰਹੇ ਨੇ ਨਾ, ਉਹ ਜਿਵੇਂ ਉਸਮਾਨ ਮਜੀਦ ਬਿੱਲੂ ਹੈ ਸਰ, ਇਹ 2023 ਲੈ ਕੇ ਨਾ 23 ਤੋਂ 25 ਤੱਕ ਮੈਂ 50 ਤੋਂ ਜ਼ਿਆਦਾ ਕੋਰਸ ਪਾਕਿਸਤਾਨ 'ਚ ਕਰਵਾ ਚੁੱਕੇ ਹਾਂ, ਅਵੇਅਰਨੈਸ ਕੋਰਸ। ਵਾਹ ਵਾਹ। ਤਾਂ ਕਿ ਜਿਹੜੇ ਪਾਕਿਸਤਾਨ ਦੇ ਵਿੱਚ ਐਜੂਕੇਸ਼ਨ ਲੈਵਲ ਹੈ ਪਹਿਲਵਾਨਾਂ ਦਾ, ਉਹ ਨਿਖਰ ਕੇ ਸਾਹਮਣੇ ਆਵੇ, ਸਾਡੇ ਕੋਚਾਂ ਨੂੰ ਪਤਾ ਚੱਲ ਜਾਵੇ ਕਿ ਇੰਟਰਨੈਸ਼ਨਲ ਲੈਵਲ ਤੇ ਕੀ ਬੈਂਚਮਾਰਕ ਹੈਗਾ। ਅਗਰ ਇੱਕ ਵਰਲਡ ਚੈਂਪੀਅਨ ਓਲੰਪੀਅਨ ਹੈ, ਉਹਦਾ ਟ੍ਰੇਨਿੰਗ ਪੈਟਰਨਸ ਕੀ ਹੈ, ਉਹਦੀ ਡਾਈਟ ਰਿਕੁਆਇਰਮੈਂਟਸ ਕੀ ਹੈ। ਹੁਣ ਦੇਖੋ ਮਿਸਾਲ ਦੇ ਰਹੇ ਹਾਂ ਤੁਹਾਨੂੰ ਇੱਕ ਛੋਟੀ ਜੀ, ਸਾਡੇ ਭਲਵਾਨ ਗੋਸ਼ਤ ਬੜਾ ਖਾਂਦੇ ਨੇ ਤੇ ਗੋਸ਼ਤ ਜਿਹੜਾ ਨਾ ਸੋਰਸ ਆਫ ਪ੍ਰੋਟੀਨ ਹੈ, ਤੇ ਉਹਦੀ ਮੈਟਾਬੋਲਿਜ਼ਮ ਵੇਸਟਿੰਗ ਜਿਹੜੀ ਹੈ ਨਾ ਉਹ 40% ਹੈ, ਯਾਨੀ ਉਹ 40% ਵੇਸਟ ਹੋਣਾ ਹੈ। ਅਗਰ ਤੁਸੀਂ ਦੁੱਧ ਦੀ ਮਿਸਾਲ ਲਵੋ ਤੇ ਉਹ ਵੀ ਸਾਡਾ ਜਿਹੜਾ ਨਾ ਸੋਰਸ ਆਫ ਪ੍ਰੋਟੀਨ ਹੈ, ਲੇਕਿਨ ਉਹਦੀ ਮੈਟਾਬੋਲਿਜ਼ਮ ਵੇਸਟਿੰਗ ਸਿਰਫ 3% ਹੈ, ਯਾਨੀ ਦੁੱਧ ਨਾਲੋਂ ਤੁਸੀਂ 97% ਫਾਇਦਾ ਲੈ ਸਕਦੇ ਹੋ। ਗੋਸ਼ਤ ਤੁਹਾਨੂੰ 60% ਦੇਣ ਡਿਆ। ਫਿਰ ਗੋਸ਼ਤ ਖਾ ਕੇ ਤੁਸੀਂ ਵਾਟਰ ਕੰਜ਼ਿਊਮ ਵੀ ਕਰਨਾ, ਤੁਹਾਨੂੰ ਵਾਟਰ ਵੀ ਚਾਹੀਦਾ, ਠੀਕ ਹੈ। ਅਗਰ ਤੁਸੀਂ ਬੋਡੀ weight ਥੱਲੇ ਕਰ ਰਹੇ ਹੋ ਤਾਂ ਤੁਸੀਂ ਸੋਡੀਅਮ ਦੀ ਕਮੀ ਕਰਨੀ ਹੈ, ਨਮਕ ਘੱਟ ਖਾਣਾ ਹੈ ਤਾਂ ਕਿ ਬੋਡੀ 'ਚ ਵਾਟਰ ਸਟੋਰ ਨਾ ਹੋਵੇ। ਤੁਹਾਡੀ ਫੈਟ ਜਿਹੜੀ ਹੈ ਉਹ ਕਿਹੜੀ ਫੈਟ ਹੈ, ਗੁੱਡ ਫੈਟ ਹੈ, ਬੈਡ ਫੈਟ ਹੈ। ਦੇਖੋ ਸਪੋਰਟਸ ਇੱਕ ਸਾਇੰਸ ਹੈ, ਤੁਸੀਂ ਸਾਇੰਟੀਫਿਕਲੀ ਅਗਰ ਕਿਸੇ ਪਲੇਅਰ ਨੂੰ ਤਿਆਰ ਕਰੋਗੇ ਤਾਂ ਉੱਥੇ ਜਾ ਕੇ ਪਰਫਾਰਮ ਕਰੇਗਾ। ਵਰਨਾ ਇੰਟਰਨੈਸ਼ਨਲ ਲੈਵਲ ਤੇ ਜਿਨ੍ਹਾਂ ਲੋਕਾਂ ਨੇ ਮਿਲੀਅਨਸ ਬਿਲੀਅਨਸ ਟ੍ਰਿਲੀਅਨਸ ਡਾਲਰ ਲਾਏ ਨੇ, ਤੁਸੀਂ ਇੱਥੇ ਬਹਿ ਕੇ ਅੱਜ ਤੋਂ 20 ਸਾਲ ਪੁਰਾਣਾ 30 ਸਾਲ ਪੁਰਾਣਾ ਉਹੀ ਬੈਂਚਮਾਰਕ ਰੱਖੋਗੇ ਤੇ ਕਾਮਯਾਬ ਨਹੀਂ ਹੋਗੇ। ਸਾਡੇ ਇੰਗਲਿਸ਼ 'ਚ ਨਾ ਇੱਕ ਵਰਡ ਹੈਗਾ ਜਿਹਨੂੰ ਅਸੀਂ ਇਨਸੈਨਿਟੀ ਕਹਿੰਦੇ ਹਾਂ, ਉਹਦਾ ਮਤਲਬ ਹੈਗਾ ਕਿ ਡੂਇੰਗ ਦ ਸੇਮ ਥਿੰਗਸ ਓਵਰ ਐਂਡ ਓਵਰ ਐਂਡ ਰਿਕੁਆਇਰਡ ਅ ਡਿਫਰੈਂਟ ਰਿਜ਼ਲਟਸ। ਯਾਨੀ ਤੁਸੀਂ ਤੁਹਾਡਾ ਟ੍ਰੇਨਿੰਗ ਦਾ ਤਰੀਕਾਕਾਰ ਇੱਕੋ ਹੀ ਹੈ ਔਰ ਉਹਨੂੰ ਹੀ ਬਾਰ-ਬਾਰ ਕਰ ਰਹੇ ਹੋ, ਲੇਕਿਨ ਨਤਾਇਜ ਮੁਖਤਲਿਫ ਮੰਗਦੇ ਹੋ। ਨਤਾਇਜ ਮੁਖਤਲਿਫ ਉਦੋਂ ਹੀ ਹੋਣਗੇ ਜਦੋਂ ਤੁਹਾਡਾ ਟ੍ਰੇਨਿੰਗ ਪੈਟਰਨ ਠੀਕ ਹੋਏਗਾ। ਮੈਂ ਆ ਕੇ ਇਹਨਾਂ ਨੂੰ ਇਹ ਆਗਾਹੀ ਦਿੱਤੀ ਹੈ ਕਿ ਜਿਹੜਾ 20 ਸਾਲ 25 ਸਾਲ ਸੀ ਪਹਿਲੇ ਸਾਡੇ ਵਾਲਦੈਨ ਢੱਗਿਆਂ ਨਾਲ ਅਗਰ ਖੇਤ ਵਾਹੁੰਦੇ ਸੀ ਤਾਂ ਅੱਛਾ ਕਰਦੇ ਸੀ, ਉਦੋਂ ਸਹੂਲਤਾਂ ਨਹੀਂ ਸੀ। ਹੁਣ ਤੇ ਇੰਨਾ ਸੋਰਸ ਆਫ ਨੌਲੇਜ ਹੈ ਕਿ ਲੋਕ ਜਿਹੜੇ ਨੇ ਚੰਨ ਤੇ ਜਾ ਕੇ ਪਹੁੰਚ ਗਏ ਨੇ, ਲੋਕ ਤਹਕੀਕ ਕਰ ਰਹੇ ਨੇ, ਤੇ ਤੁਸੀਂ ਅਜੇ ਵੀ ਉੱਥੇ ਹੀ ਖੜੇ ਹੋ। ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਚੇਂਜ ਕਰਨ ਦੀ ਜ਼ਰੂਰਤ ਹੈ। ਲੇਕਿਨ ਫਰੀਦ ਸਾਹਿਬ, ਸਾਡੇ ਪਹਿਲਵਾਨ ਆਖਦੇ ਨੇ ਕਿ ਕਿਤਾਬਾਂ ਪੜ੍ਹ ਕੇ ਜਾਂ ਇਲਮ ਹਾਸਲ ਕਰਕੇ ਜਾਂ ਥਿਊਰੀ ਪੜ੍ਹ ਕੇ ਕੋਈ ਬੰਦਾ ਪਹਿਲਵਾਨ ਨਹੀਂ ਬਣ ਸਕਦਾ। ਹੁਣ ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਨੇ, ਅਗਰ ਇਹਨਾਂ ਨੂੰ ਇਲਮ ਦੀ ਤਰੱਕੜੀ ਤੇ ਤੋਲਿਆ ਜਾਏ ਤੇ 100% ਬਿਲਕੁਲ ਦਰੁਸਤ ਗੱਲਾਂ ਨੇ ਤੁਹਾਡੀਆਂ। ਸਾਨੂੰ ਜਿੱਦਤ ਅਪਣਾਉਣੀ ਚਾਹੀਦੀ ਹੈ ਔਰ ਜਦੀਦ ਰੈਸਲਿੰਗ ਜਿਹੜੀ ਉਹਦੇ ਨਾਲ ਟੁਰਨਾ ਚਾਹੀਦਾ, ਉਹਦੇ ਵੱਲ ਜਾਣਾ ਚਾਹੀਦਾ। ਲੇਕਿਨ ਸਾਡੇ ਪਹਿਲਵਾਨਾਂ ਦਾ ਇਹ ਵੀ ਆਖਣਾ ਹੈ, ਉਹ ਆਂਦੇ ਨੇ ਕਿ ਜਨਾਬ ਗਾਮਾ ਭਲਵਾਨ ਕਿਹੜੀ ਸਾਇੰਸ ਪੜ੍ਹਿਆ ਸੀ,
ਉਹ ਪ੍ਰੈਕਟੀਕਲ ਦਾ ਬੰਦਾ ਸੀ। ਰੁਸਤਮੇ ਜ਼ਮਾਂ ਹੋਇਆ ਗਾਮਾ, ਇਸੇ ਤਰ੍ਹਾਂ ਭੋਲੂ ਪਹਿਲਵਾਨ ਸੀ। ਯਾਨੀ ਉਹ ਇਹ ਕਹਿੰਦੇ ਨੇ ਸਾਡੇ, ਤੁਹਾਡੀ ਤੇ ਵੈਸੇ ਜੌਬ ਕੋਚਿੰਗ ਦੀ ਹੈ, ਤੁਸੀਂ ਤੇ ਟੀਚ ਹੀ ਕਰਨਾ ਨਾ ਜੀ। ਉਹ ਕਹਿੰਦੇ ਨੇ ਜੀ ਕਿ ਪ੍ਰੈਕਟੀਕਲੀ ਪਹਿਲਵਾਨ ਜਿਹੜੇ ਨੇ ਨਾ ਉਹ ਮਜ਼ਬੂਤ ਜਿਸਮ ਵਾਲੇ ਹੋਣੇ ਚਾਹੀਦੇ ਨੇ। ਉਹਨਾਂ ਨੂੰ ਹੁੰਦਾ ਜਿਹੜੀ ਤੁਸੀਂ ਡਾਈਟ ਪਲਾਨ ਦੇਣ ਦੇ ਹੋ, ਇਹ ਤੇ ਉਹ ਮੰਨਦਾ ਹੀ ਨਹੀਂ। ਉਹ ਤੇ ਆਪਣੇ ਹਿਸਾਬ ਨਾਲ ਗੋਸ਼ਤ ਖਾਂਦੇ ਨੇ, ਸਰਦਾਈਆਂ ਪੀਂਦੇ ਨੇ, ਇਹ ਉਹ। ਔਰ ਵੈਸੇ ਉਹ ਨਤੀਜਾ ਖੇਜ਼ ਵੀ ਸਾਬਤ ਹੁੰਦੀਆਂ ਨੇ, ਰਿਜ਼ਲਟ ਤੇ ਲਿਆਂਦੇ ਨੇ ਨਾ। ਵੇਖੋ ਸ਼ਾਇਦ ਆਪਣਾ ਉਸਮਾਨ ਮਜੀਦ ਬਿੱਲੂ ਰੁਸਤਮੇ ਪਾਕਿਸਤਾਨ ਹੋਇਆ, ਬਸ਼ੀਰ ਭੋਲਾ ਭਾਲਾ ਦਾ ਤੁਸੀਂ ਆਪੇ ਹੀ ਹੁਣੇ ਦੱਸ ਰਹੇ ਸੋ ਕਿ 18 ਸਾਲ ਰੁਸਤਮੇ ਪਾਕਿਸਤਾਨ ਹੋਇਆ। ਉਹ ਕਿਹੜੀ ਸਾਇੰਸ ਪੜ੍ਹਿਆ? ਬਸ਼ੀਰ ਭੋਲਾ ਭਾਲਾ ਜਿਹੜਾ, ਉਹਨੂੰ ਤਾਂ ਵਿਚਾਰੇ ਨੂੰ ਮੇਰੇ ਵਾਂਗੂ ਗੱਲ ਕਰਨ ਦੀ ਵੀ ਜਾਚ ਨਹੀਂ ਸਹੀ ਤਰ੍ਹਾਂ, ਲੇਕਿਨ ਪਹਿਲਵਾਨ ਉਹ ਹੈ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਜੀ। ਡਾਕਟਰ ਸਾਹਿਬ ਤੁਸੀਂ ਬੜੇ, ਮੈਂ ਸਮਝਣਾ ਕਿ ਹੁਣ ਗੱਲਾਂ ਮਾਰ ਗੱਲ ਜਿਹੜੀ ਨਾ ਤੁਸੀਂ ਚਾਸਾ ਲਈ ਕੀਤੀ ਏ, ਹੁਣ ਜਵਾਬ ਵੀ ਚਾਸਾ ਲਈ ਜੇ। ਅੱਛਾ, ਤੁਸੀਂ ਇਹ ਵੇਖੋ, ਭੋਲਾ ਭਾਲਾ 18 ਸਾਲ ਰੁਸਤਮੇ ਪਾਕਿਸਤਾਨ ਰਿਹਾ ਹੈ ਤੇ ਉਹ ਕਿਹਨਾਂ ਲੋਕਾਂ ਨੂੰ ਜਿੱਤ ਗਿਆ ਹੋਇਆ। ਉਹ ਪਾਕਿਸਤਾਨ ਦੇ ਵਿੱਚ ਜਿਹੜੇ ਪਾਕਿਸਤਾਨ ਦੇ ਪੈਟਰਨਸ ਔਰ ਉਸੇ ਲੈਵਲ ਦੀ ਟ੍ਰੇਨਿੰਗ ਕਰ ਰਹੇ ਸੀ, ਉਹਨਾਂ ਲੋਕਾਂ ਨੂੰ ਜਿੱਤ ਕੇ ਰੁਸਤਮੇ ਪਾਕਿਸਤਾਨ 18 ਸਾਲ ਹੋਇਆ। ਇਹ ਚੀਜ਼ ਬਿੱਲੂ ਅਗਰ ਰੁਸਤਮੇ ਪਾਕਿਸਤਾਨ ਹੋਇਆ ਤੇ ਬਿੱਲੂ ਪਾਕਿਸਤਾਨ 'ਚ ਰਹਿ ਕੇ ਪਾਕਿਸਤਾਨ ਲੈਵਲ ਦੇ ਲੋਕ ਜਿਹੜੇ ਟ੍ਰੇਨਿੰਗ ਕਰ ਰਹੇ ਸੀ, ਉਸ ਮਿਸਾਲ ਦੇਖੋ ਨਾ, ਦੋ ਪਲੇਅਰ ਨੇ, ਇੱਕ ਸਾਇੰਟੀਫਿਕਲੀ ਇੰਪਰੂਵ ਕਰ ਰਿਹਾ ਔਰ ਇੱਕ ਆਪਣੇ ਟ੍ਰੈਡੀਸ਼ਨਲ ਵੇ ਨਾਲ ਇੰਪਰੂਵ ਕਰ ਰਿਹਾ। ਦੇਖੋ ਪ੍ਰੈਕਟੀਕਲ ਅਪਰੋਚ ਦੋਵਾਂ ਪਾਸੇ ਵੀ। ਇਹ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਖਾਣ ਪੀਣ ਤੱਕ ਤੇ ਠੀਕ ਰਹਿੰਦੀ ਹੈ, ਲੇਕਿਨ ਦੇਖੋ ਮੇਰੇ 4 ਬੇਟੇ ਨੇ, ਅੱਲਾ ਨੇ ਮੈਨੂੰ 4 ਪੁੱਤਰ ਦਿੱਤੇ ਨੇ, ਚਾਰੋਂ ਭਲਵਾਨੀ ਕਰਦੇ, ਚਾਰੋਂ ਭਲਵਾਨੀ ਕਰਦੇ ਨੇ। ਛੋਟਾ ਬੇਟਾ 4 ਸਾਲ ਦਾ ਤੇ ਵੱਡਾ ਫਸਟ ਈਅਰ 'ਚ, ਤੇ ਉਹ ਚਾਰੋਂ ਦੇ ਚਾਰੋਂ ਭਲਵਾਨੀ ਕਰਦੇ ਨੇ। ਮੇਰੇ ਭਤੀਜੇ ਤਿੰਨ ਨੂੰ ਵੀ ਭਲਵਾਨੀ ਕਰਦੇ ਨੇ। ਭਲਵਾਨੀ ਕਰਨ ਵਾਲੀ ਆਣੀ ਹੈ। ਦੇਖੋ ਦਾਮ ਮਾਰ ਕੇ ਹੀ ਆਂਦਾ ਹੈ। ਅਗਰ ਮੈਂ ਕਹਾਂ ਜਨਾਬ ਕਿ ਨਹੀਂ ਤੁਸੀਂ ਇਹ ਕਰਨਾ, ਉਹ ਨੌਲੇਜ ਤੇ ਕਿਸੇ ਹੱਦ ਤੱਕ ਸਪੋਰਟ ਕਰਦਾ ਹੈ, ਪ੍ਰੈਕਟੀਕਲ ਅਪਰੋਚ ਰਹਿਣੀ ਹੈ। ਲੇਕਿਨ ਪਾਕਿਸਤਾਨ 'ਚ ਰਹਿ ਕੇ ਪਾਕਿਸਤਾਨ ਵਰਗਾ ਟ੍ਰੈਡੀਸ਼ਨਲ ਟ੍ਰੇਨਿੰਗ, ਮਿਸਾਲ ਮੈਂ 2000 ਬੈਠਕ ਲਾਣਾ, ਤੁਸੀਂ ਲਾਉਂਦੇ ਹੋ 10000 ਬੈਠਕ, ਤੁਸੀਂ ਤਗੜੇ ਹੋ, ਠੀਕ ਹੈ। ਇੰਟਰਨੈਸ਼ਨਲ ਲੈਵਲ ਕਹਿੰਦੇ ਨੇ ਜੀ ਬੈਠਕ ਜਿਹੜੀ ਹੈ ਉਹ ਸਾਨੂੰ ਸਪੋਰਟਿੰਗ ਹੈਗੀ ਨਹੀਂ ਕੁਸ਼ਤੀ ਵਾਸਤੇ, ਉਹ ਬੈਕ ਸਟੈਮ ਜਿਹੜੀ ਬੈਕ ਮਸਲ ਨੂੰ ਸਪੋਰਟ ਨਹੀਂ ਕਰਦੀ। ਤੇ ਜਿਹੜਾ ਬੰਦਾ ਬੈਕ ਮਸਲ ਸਪੋਰਟਿੰਗ ਟ੍ਰੇਨਿੰਗ ਕਰਕੇ ਆਏਗਾ ਉਹ ਸਾਨੂੰ ਜਿੱਤਣ ਨਹੀਂ ਦੇਗਾ। ਇਹੀ ਰੀਜ਼ਨ ਹੈਗੀ ਏ ਕਿ ਤੁਸੀਂ ਪਿਛਲੇ ਕਈ ਦਹਾਈਆਂ ਤੋਂ ਵੇਖੋ ਕਿ ਜਿਹੜੀ ਮੈਡਲ ਦੀ ਰੇਸ਼ੋ ਜਾਂ 올림픽, ਜਿਵੇਂ ਸਾਡੇ ਭਲਵਾਨ ਕਹਿੰਦੇ ਨੇ ਅਕਸਰ, ਵੇਖੋ ਜੀ ਅਗਰ ਇਹ ਪੜ੍ਹੇ ਲਿਖੇ ਨੇ ਔਰ ਇਹ ਬੜੀ ਵਰਕਿੰਗ ਕਰ ਰਹੇ ਨੇ ਤਾਂ 올림픽 'ਚ ਮੈਡਲ ਕਿਉਂ ਨਹੀਂ ਆ ਰਿਹਾ? ਉਹ ਠੀਕ ਦੇਖੋ, ਤੁਸੀਂ ਉਸ ਲੈਵਲ ਦੀ ਟ੍ਰੇਨਿੰਗ ਕਰੋਗੇ ਤਾਂ 올림픽 'ਚ ਮੈਡਲ ਆਏਗਾ। ਅਗਰ ਤੁਸੀਂ ਇਸ ਤਰ੍ਹਾਂ ਰਹਿ ਕੇ 10 ਕਿਲੋ ਗੋਸ਼ਤ ਤੇ 5 ਕਿਲੋ ਬਦਾਮ ਜਾਂ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ, ਮੈਂ ਮਨਾ ਨਹੀਂ ਕਰ ਰਿਹਾ, ਲੇਕਿਨ ਮੈਂ ਕੁਆਂਟੀਟੀ ਨਹੀਂ ਕੁਆਲਿਟੀ ਆਫ ਫੂਡ ਤੇ ਲੱਗਾ ਵਾਂ ਕਿ ਤੁਸੀਂ ਮਨਾਸਬ ਨਾਲ। ਉਹ ਤੁਸੀਂ ਅਗਰ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਪਰਫਾਰਮ ਕਰਨਾ ਹੈ ਤੇ ਤੁਸੀਂ ਉਸ ਲੈਵਲ ਦੀ ਟ੍ਰੇਨਿੰਗ, ਉਸ ਲੈਵਲ ਦੀ ਡਾਈਟ ਤੁਹਾਨੂੰ ਲੈਣੀ ਪੈਣੀ। ਵਾਹ। ਔਰ ਉਸ ਸਟਾਈਲ ਦੀ ਤੁਹਾਨੂੰ ਰੈਸਲਿੰਗ ਵੀ ਅਪਣਾਣੀ ਪੈਣੀ। ਹੁਣ ਜਿੱਦਾਂ ਮੈਟ ਰੈਸਲਿੰਗ ਜੋ ਹੁਣ ਵਰਲਡ 'ਚ ਚੱਲ ਰਹੀ ਹੈ, ਤੇ ਫਿਰ ਖਾੜੇ ਦੀ ਰੈਸਲਿੰਗ ਜਿਹੜੀ ਹੈ ਉਹਦੇ ਅਸੀਂ ਮੁਕਾਮ ਮਰਤਬੇ ਨੂੰ ਨਿੰਦਦੇ ਨਹੀਂ, ਲੇਕਿਨ ਸਾਨੂੰ ਆਣਾ ਤੇ ਉਸ ਪਾਸੇ ਚਾਹੀਦਾ ਨਾ ਜੀ ਜਿੱਥੇ ਅਸੀਂ ਆਲਮੀ ਤੌਰ ਤੇ ਜਾ ਕੇ ਨਾਂ ਪੈਦਾ ਆਪਣਾ ਵੀ ਕਰ ਸਕੀਏ, ਆਪਣੇ ਮੁਲਕ ਦਾ ਵੀ। ਬਿਲਕੁਲ ਐਸੇ। ਅੱਛਾ ਹਜ਼ੂਰ, ਇੱਕ ਇਹ ਬੜਾ ਤੁਹਾਡੇ ਤੇ ਇਲਜ਼ਾਮ ਲੱਗਦਾ, ਸਾਡੇ ਪਹਿਲਵਾਨ ਦੋਸਤ ਲਾਉਂਦੇ ਨੇ, ਉਹ ਆਂਦੇ ਨੇ ਜੀ ਇਹਨਾਂ ਦੇ ਅਸਾਸੇ ਚੈੱਕ ਕਰੋ, ਇਹਨਾਂ ਕੋਲ ਪੈਸੇ ਹੀ ਬੜੇ ਨੇ। ਹਾਂ, ਇਹ ਤੁਹਾਡੇ ਕੋਲ ਇੰਨੇ ਪੈਸੇ ਕਿੱਥੋਂ ਆ ਗਏ? ਜਦੋਂ ਕਿ ਬਸ਼ੀਰ ਭੋਲਾ ਭਾਲਾ ਵੇਖੋ ਨਾ, ਕਦੋਂ ਦਾ ਘੁਲਦਾ ਰਿਹਾ। 18 ਦੀ ਰੁਸਤਮੇ ਪਾਕਿਸਤਾਨ ਹੋਇਆ, ਉਹ ਵਿਚਾਰਾ ਕਹਿੰਦਾ ਮੈਂ ਹਾਲੇ ਵੀ 3 ਲੱਖ ਤਨਖਾਹ ਲੈਣਾ, ਮਤਲਬ ਵਾਪੜਾ ਚੋਂ। ਤੇ ਉਹ ਵਿਚਾਰਾ ਕਹਿੰਦਾ ਮੇਰੀ ਮਾਲੀ ਹਾਲਤ ਹਾਲੇ ਵੀ ਸਹੀ ਨਹੀਂ ਹੋਈ। ਇਹ ਕੱਲ ਆਏ ਸਨ ਤੇ ਨਿੱਕੇ ਨਿੱਕੇ ਮੁੰਡੇ ਨੇ। ਇਹ ਠੀਕ ਹੈ, ਇਲਮ ਦੀ ਦੌਲਤ ਤੁਹਾਡੇ ਕੋਲ ਹੈ ਔਰ ਉਦੋਂ ਵੱਡੀ ਦੌਲਤ ਹੀ ਕੋਈ ਨਹੀਂ। ਤੁਹਾਡੀਆਂ ਗੱਲਾਂ ਵੀ ਜਿਹੜੀਆਂ ਨੇ ਨਾ ਜਨਾਬ, ਉਹਨਾਂ ਨੇ ਬਿਲਾ ਮੁਬਾਲਗਾ ਮੈਂ ਇਤਰਾਫ ਕਰਨਾ, ਕਮ ਸੇ ਕਮ ਮੈਨੂੰ ਤੇ ਬੜਾ ਮਜ਼ਾ ਦਿੱਤਾ ਹੈ। ਅੱਲਾ ਸੇਧ ਤੰਦਰੁਸਤ। ਦੇਖੋ ਨਾ ਜੀ, ਤੁਸੀਂ ਕੈਸੀ ਖੂਬਸੂਰਤ ਗੱਲ ਕੀਤੀ ਹੈ ਕਿ ਜਿਹੜੀ ਬੈਠਕਾਂ ਨੇ ਉਹ ਜਦੋਂ ਬੈਕ ਮਸਲਸ ਸਾਡੇ ਜਿਹੜੇ ਨੇ ਉਹਨਾਂ ਨੂੰ ਤਾਕਤਵਾਰੀ ਸਟਰੈਂਥਨ ਨਹੀਂ ਦਿੰਦੀਆਂ, ਤੇ ਫਿਰ ਉਹ ਤੇ ਫਜ਼ੂਲ ਹੈ ਨਾ ਜੀ। ਤੇ ਸਾਡੇ ਭਲਵਾਨ ਲਾਈ ਜਾ ਰਹੇ ਨੇ। ਚਲੋ ਤੁਹਾਡੀ ਟੀਚਿੰਗ, ਤੁਹਾਡੀ ਕੋਚਿੰਗ ਜਿਹੜੀ ਹੈ ਉਹ ਮੁਸਲਮਾ ਔਰ ਮੁਸੱਦਕਾ ਹੈ, ਉਹਦਾ ਇੱਕ ਆਪਣਾ ਮੁਕਾਮ ਹੈ, ਲੇਕਿਨ ਉਹ ਕਰਕੇ ਵੀ ਭਲਵਾਨ ਆਂਦੇ ਨੇ ਅਸੀਂ ਗਰੀਬ ਹੀ ਰਹਿੰਦੇ ਆ ਤੇ ਇਹ ਅਮੀਰ ਕਿਉਂ ਹੁੰਦੇ ਜਾਂਦੇ? ਇਹ ਡਾਕਟਰ ਸਾਹਿਬ ਤੁਸੀਂ ਮੇਰੇ ਦਿਲ ਦਾ ਕੁਐਸਚਨ ਪੁੱਛਿਆ, ਯਾਨੀ ਇਹ ਗੱਲਾਂ ਵਾਕਈ ਹੀ ਮੇਰੇ ਕੋਲ ਪੁੱਛਣੀਆਂ ਚਾਹੀਦੀਆਂ ਨੇ। ਬਈ ਦੇਖੋ ਡਾਕਟਰ ਸਾਹਿਬ, ਮੇਰਾ ਆਈਡੀ ਕਾਰਡ ਤੁਸੀਂ ਲੈ ਲਵੋ, ਮੈਂ ਇਨਸ਼ਾ ਅੱਲਾਹ ਤਾਲਾ ਹੁਣੇ ਤੁਹਾਨੂੰ ਮੈਂ ਦੇ ਦੇਣਾ ਵਾ ਜੀ। ਮੇਰੇ ਕੋਲ 2 ਮੋਟਰਸਾਈਕਲਾਂ ਨੇ, ਇੱਕ ਤੇ ਮੇਰਾ ਬੇਟਾ ਕਾਲਜ ਜਾਂਦਾ, ਇੱਕ ਤੇ ਮੈਂ ਬੱਚੇ ਨੂੰ ਸਕੂਲ ਛੱਡ ਕੇ ਤੇ ਕੋਚਿੰਗ ਵਗੈਰਾ ਜਾਂ ਟ੍ਰੇਨਿੰਗ ਕਰਵਾਉਣ ਚੱਲ ਜਾਂਦਾ, ਇੱਕ ਚੀਜ਼। ਠੀਕ ਹੈ। ਦੂਸਰਾ ਮੇਰੇ ਕੋਲ ਰਹਿਣ ਵਾਸਤੇ ਇੱਕ ਘਰ ਹੈਗਾ, ਠੀਕ ਹੈ। 3.5 ਮਰਲੇ ਦਾ ਸੀ, ਹੁਣ ਕੋ 4-5 ਮਰਲੇ ਦਾ ਲਿਆ ਥੋੜੀ ਦੇਰ ਪਹਿਲੇ ਜੀ। ਉਸ ਤੋਂ ਹਟ ਕੇ ਹੁਣ ਅੱਜ ਦੀ ਡੇਟ ਦੇ ਵਿੱਚ ਮੇਰੇ ਅਕਾਊਂਟ ਦੇ ਵਿੱਚ 45,000 ਰੁਪਇਆ ਹੈਗਾ। ਸਰ ਮੈਨੂੰ ਜਿੱਥੇ ਕਹਿਣ, ਜਿਸ ਟਾਈਮ ਕਹਿਣ, ਮੇਰਾ ਆਈਡੀ ਕਾਰਡ ਲੈ ਲਵੋ, ਮੇਰੇ ਸਾਸੇ ਚੈੱਕ ਕਰ ਲਵੋ। ਇਸ ਤੋਂ ਹਟ ਕੇ ਅਗਰ ਕੋਈ ਇੱਕ ਚੀਜ਼ ਸਾਬਤ ਹੋ ਜਾਵੇ, ਮੈਂ ਜਨਾਬ ਵਾਕਈ ਜਿਹੜਾ ਇਹਨਾਂ ਦਾ ਮੁਜਰਮ ਆ, ਇਹ ਜਿੱਥੇ ਚਾਹਣਗੇ ਮੈਂ ਜਨਾਬ ਉੱਥੇ ਜਾਵਾਂਗਾ।
FBR ਕੋ ਮੇਰਾ ਡਾਟਾ ਲੈ ਲੈਣ। ਯਾਨੀ ਵੇਖੋ ਮੈਂ ਕਹਿ ਰਿਹਾ 45,000 ਰੁਪਏ ਅਕਾਊਂਟ 'ਚ 2 ਮੇਰੇ ਕੋਲ ਮੋਟਰਸਾਈਕਲਾਂ ਨੇ, ਇੱਕ ਰਹਿਣ ਵਾਸਤੇ ਘਰ ਹੈਗਾ, ਬਸ ਇਸ ਤੋਂ ਹਟ ਕੇ ਕੋਈ ਚੀਜ਼ ਨਹੀਂ। ਇੰਨੀ ਤਾਲੀਮ ਵੀ ਹਾਸਲ ਕੀਤੀ ਮਾਸ਼ਾਅੱਲਾ, ਐਡੇ ਵੱਡੇ ਭਲਵਾਨ ਵੀ ਇੰਟਰਨੈਸ਼ਨਲੀ ਜਾ ਕੇ ਕੋਚਿੰਗ ਵੀ ਕਰਦੇ ਹੋ, ਤੇ ਕੋਈ ਡਾਲਰ ਸ਼ਾਲਰ ਕੋਈ ਯੂਰੋ ਨਹੀਂ ਕਮਾਇਆ ਤੁਸੀਂ? ਦੇਖੋ ਸਾਡੇ ਇੰਟਰਨੈਸ਼ਨਲ ਜਿਹੜੇ ਕੋਰਸਿਸ ਹੁੰਦੇ ਨੇ ਉਹ 4 ਤੋਂ 5 ਦਿਨ ਦੇ ਹੁੰਦੇ ਨੇ ਜੀ, ਉਹਨਾਂ ਵਿੱਚ $200 ਪਰ ਡੇ ਪਰ ਪਰਸਨ ਨੂੰ ਮਿਲਦੇ ਨੇ ਐਜ਼ ਅ ਲੈਕਚਰਰ। ਅੱਛਾ, ਯਾਨੀ ਟਰੈਵਲਿੰਗ ਅਕੋਮੋਡੇਸ਼ਨ ਤੋਂ ਹਟ ਕੇ, ਨਹੀਂ ਖਾਣ ਪੀਣ ਤੋਂ ਤੇ ਟਰੈਵਲਿੰਗ ਤੋਂ ਹਟ ਕੇ ਤੁਹਾਨੂੰ $200 ਪਰ ਡੇ ਪਰ ਪਰਸਨ ਮਿਲਦਾ, ਯਾਨੀ $1000 ਮਿਲ ਜਾਂਦਾ ਅਗਰ ਤੁਸੀਂ ਜਦੋਂ ਉੱਥੇ ਜਾਂਦੇ ਹੋ। ਤਾਂ $1000 ਤੁਸੀਂ ਵੇਖ ਲਓ ਕਿੰਨੀ ਅਮਾਊਂਟ ਬਣਦੀ ਹੈ। ਉਹ ਘਰ ਮੇਰੇ ਪੰਜ ਬੱਚੇ ਨੇ, 5 ਬੱਚੇ ਦੀ ਸਕੂਲ ਦੀ ਫੀਸ, ਬਿਜਲੀ ਦੇ ਬਿੱਲ, ਉਹ ਇਹ ਚੀਜ਼ਾਂ ਸਾਰੀਆਂ ਇਸ ਤਰ੍ਹਾਂ ਹੀ ਯਾਨੀ ਇੰਨੇ ਕੋ ਡਾਲਰ ਤੁਹਾਨੂੰ ਮਿਲਦੇ ਨੇ ਕਿ ਤੁਸੀਂ ਵਾਪਸੀ ਆਉਣ ਲੱਗਿਆ ਭਰਜਾਈ ਜੋਗਾ ਵੀ ਸੂਟ ਨਹੀਂ ਲਿਆ ਸਕਦੇ, ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਨਹੀਂ ਉਹ ਚਲੋ ਨਹੀਂ ਤਾਂ ਭਲਵਾਨ ਸਾਡੇ ਵਿਚਾਰੇ ਫਿਰ ਐਵੇਂ ਕਹੀ ਜਾਂਦੇ ਨੇ ਜੀ ਇਹਨਾਂ ਦੇ ਸਾਸੇ ਚੈੱਕ ਕਰੋ। ਮੇਰੇ ਕੋਲ ਸਰ ਜਿਹੜੀ ਵਾਪਡਾ ਦੀ ਮੇਰੀ ਤਨਖਾਹ ਹੈ, ਮੈਂ ਵਾਪਡਾ ਮੁਲਾਜ਼ਮ ਹਾਂ, ਮੇਰੀ ਵਾਪਡਾ ਦੀ ਤਨਖਾਹ ਸਰ 70,000 ਹੈ, ਤੇ ਉਸ ਤੋਂ ਹਟ ਕੇ ਮੈਂ ਕੋਈ ਕਾਲਜ ਲੈਵਲ ਤੇ ਇਸ ਤਰ੍ਹਾਂ ਯੂਨੀਵਰਸਿਟੀ ਲੈਵਲ ਤੇ ਮਾੜੀ ਮੋਟੀ ਕੋਚਿੰਗ ਕਰਨਾ, ਕੋਈ 40-50 ਉੱਥੋਂ ਮਿਲ ਜਾਂਦਾ ਸਰ। ਤੇ ਇਹ ਮੇਰੇ ਸੋਰਸ ਆਫ ਇਨਕਮ ਹੈਗਾ, ਇਸ ਤੋਂ ਹਟ ਕੇ ਮੇਰਾ ਕੋਈ ਸੋਰਸ ਆਫ ਇਨਕਮ ਨਹੀਂ ਹੈਗਾ। ਪਿਆਰੇ ਵੇਖਣ ਵਾਲਿਓ, ਪ੍ਰੋਗਰਾਮ ਦਾ ਬਾਕੀ ਹਿੱਸਾ ਕੱਲ ਮੁਲਾਹਜ਼ਾ ਕਰਿਆ ਜੀ। ਓ ਚੱਲ ਮੇਰੇ ਨੂੰ ਚਲੀ ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ